ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹਾਂ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਦੇ ਦਿਨ ਜੁੜਦੇ ਨੇ ਪੰਜਾਬੀ ਰੇਡੀਓ USA ਦੇ ਨਾਲ ਪਟਿਆਲਾ ਸਟੂਡੀਓਜ਼ ਤੋਂ ਬਲਤੇਜ ਪੰਨੂ ਜੀ। ਬਲਤੇਜ ਪੰਨੂ ਜੀ, ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਮਿਹਰਬਾਨੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਦਾ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਨੰਬਰ 408-272-2500 4082722500। ਚਰਨਜੀਤ ਸਿੰਘ ਜੀ, ਮੰਜ਼ਲ ਭਰਾ ਦਲੀਪ ਸਿੰਘ, ਅਵਤਾਰ ਸਿੰਘ, ਰਜਿੰਦਰ ਕੌਰ ਜੀ, ਰਜਿੰਦਰ ਕੁਮਾਰ ਜੀ, ਹਰਕੇਵਲ ਸਿੰਘ, ਰਵਿੰਦਰ ਕੌਰ ਅਠਵਾਲ, ਗੁਰਦੀਪ ਸਿੰਘ ਵਿਰਦੀ, ਗੁਰਜੀਤ ਸਿੰਘ ਝਾਂਪੁਰ ਜੀ ਅਤੇ ਟਰੱਕਿੰਗ ਮਲਟੀ ਸਰਵਿਸਿਜ਼ ਵਾਲੇ ਜੋ ਟਰੱਕਰ ਵੀਰਾਂ ਨੂੰ ਫੈਕਟਰਿੰਗ ਦੀਆਂ ਸੇਵਾਵਾਂ ਦਿੰਦੇ ਨੇ। ਉਹਨਾਂ ਦਾ ਫ਼ੋਨ ਨੰਬਰ 408-272-2600। ਜੇ ਤੁਸੀਂ ਜਾਂ ਕਿਸੇ ਹੋਰ ਕਾਰੋਬਾਰ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੋਵੇ, ਉਸ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ। ਨੰਬਰ 408-722-7698 4087227698 ਦੇ ਉੱਤੇ। ਅਤੇ ਬਲਤੇਜ ਪੰਨੂ ਜੀ, ਆਪਣੀ ਗੱਲਬਾਤ ਦਾ ਜਿਹੜਾ ਸਿਲਸਿਲਾ ਸ਼ੁਰੂ ਕਰਦੇ ਹਾਂ। ਦਿੱਲੀ ਦੇ ਵਿੱਚ ਜਿਹੜਾ ਚੋਣਾਂ ਉਹ ਪ੍ਰਚਾਰ ਉਸ ਦਾ ਬੰਦ ਹੋ ਗਿਆ। ਚੋਣਾਂ ਹੁਣ ਕੁਛ ਕੀ ਘੰਟਿਆਂ ਦੇ ਵਿੱਚ ਕਹਿ ਸਕਦੇ ਹਾਂ ਵੀ ਆ ਰਹੀਆਂ ਨੇ। ਬਿਲਕੁਲ ਜੀ, ਜਦੋਂ ਆਪਾਂ ਕੱਲ ਦੇ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ ਉਸ ਟਾਈਮ ਦੇ ਉੱਤੇ ਜਿਹੜੀਆਂ ਵੋਟਾਂ ਨੇ ਉਹ ਪੈ ਰਹੀਆਂ ਹੋਣਗੀਆਂ ਜੀ। ਔਰ ਹੁਣ ਕੁਝ ਘੰਟੇ ਜਿਹੜੇ ਉਹ ਬਚਦੇ ਨੇ ਜੀ ਇਹਨਾਂ ਇਲੈਕਸ਼ਨ ਦੇ ਵਿੱਚ। ਜਿਹੜੀਆਂ ਤਿੰਨਾਂ ਪਾਰਟੀਆਂ ਨੇ ਸਿਰ ਤੋੜ ਯਤਨ ਜਿਹੜੇ ਨੇ ਉਹ ਕੀਤੇ ਨੇ ਇਹਨਾਂ ਚੋਣਾਂ ਦੇ ਵਿੱਚ ਉਮੀਦਵਾਰਾਂ ਨੂੰ ਪ੍ਰਭਾਵਿਤ ਜਿਹੜਾ ਜੀ ਉਹ ਕਰਨ ਦੇ ਵਾਸਤੇ ਜੀ। ਔਰ ਇਹ ਪਹਿਲੀ ਵਾਰੀ ਹੋਇਆ ਜੀ ਕਿ ਦਿੱਲੀ ਦੀ ਚੋਣ ਜਿਹੜੀ ਆ ਜੀ ਉਹ ਇੰਨੀ ਚਰਚਿਤ ਹੋਈ ਹੈ। ਨਹੀਂ ਤਾਂ ਇੰਨੀ ਚਰਚਿਤ ਪਹਿਲਾਂ ਕਦੀ ਦਿੱਲੀ ਦੀ ਚੋਣ ਨਹੀਂ ਹੋਈ। ਉਹਦਾ ਇੱਕ ਪ੍ਰਮੁੱਖ ਜਿਹੜਾ ਰੀਜ਼ਨ ਆ ਜੀ ਉਹ ਆਮ ਆਦਮੀ ਪਾਰਟੀ ਦਾ ਇੱਥੇ ਉਭਾਰ, ਔਰ ਉਹਦੇ ਵੱਲੋਂ ਪ੍ਰਧਾਨ ਮੰਤਰੀ, ਇੰਨੇ ਮੈਂਬਰ ਪਾਰਲੀਮੈਂਟ, ਵੱਖ-ਵੱਖ ਰਾਜਾਂ ਦੇ ਮੁੱਖ ਮੰਤਰੀ, RSS ਦਾ ਪੂਰਾ ਕੁਨਬਾ ਜਿਹੜੇ ਸੀ ਸਾਰੇ ਝੋਕ ਦਿੱਤੇ ਗਏ। ਪਰ ਇੱਕ ਆਮ ਜਿਹਾ ਜਿਹੜਾ ਬੰਦਾ ਸੀਗਾ ਜੀ ਉਹ ਉਹਨਾਂ ਤੋਂ ਐਸਾ ਜਿਹੜਾ ਜੀ ਇਹ ਕਹਿ ਲਓ ਕਿ ਕਾਬੂ ਹੀ ਨਹੀਂ ਆਇਆ ਕਿ ਅਜੇ ਵੀ ਪ੍ਰਸਿੱਧੀ ਵਾਲੇ ਮਾਮਲੇ ਦੇ ਵਿੱਚ ਜਿਹੜੇ ਕਹਿੰਦੇ 56 ਇੰਚ ਦੀ ਚੌੜੀ ਛਾਤੀ ਜਾਂ ਜਿਨ੍ਹਾਂ ਦੀ ਸੁਨਾਮੀ ਚੱਲਦੀ ਸੀਗੀ, ਹਨੇਰੀ ਜਿਨ੍ਹਾਂ ਦੀ ਆਈ ਹੋਈ ਸੀ, ਉਹਨਾਂ ਨੂੰ ਉਹ ਰੋਕ ਕੇ ਹਾਲ ਦੀ ਘੜੀ ਜਿਹੜਾ ਜੀ ਉਹ ਬਹਿ ਗਿਆ। ਇਸ ਕਰਕੇ ਵਿਸ਼ਵ ਭਰ ਦੇ ਵਿੱਚ ਇਹਨਾਂ ਜਿਹੜੀਆਂ ਇਹ ਚੋਣਾਂ ਨੇ ਜੀ ਉਹਦਾ ਚਰਚਾ ਹੈ। ਜਿੱਥੇ ਜਿੱਥੇ ਭਾਰਤ ਤੋਂ ਗਏ ਲੋਕ ਬੈਠੇ ਨੇ ਜਾਂ ਖਾਸ ਤੌਰ ਦੇ ਉੱਤੇ ਪੰਜਾਬੀ ਬੈਠੇ ਨੇ, ਉਹਨਾਂ ਦੇ ਵਿੱਚ ਬਹੁਤ ਵੱਡੀ ਜਿਹੜੀ ਹੈ ਜੀ ਇਹਨਾਂ ਚੋਣਾਂ ਨੂੰ ਲੈ ਕੇ ਅਟਰੈਕਸ਼ਨ ਹੈ। ਸ਼ਾਇਦ ਕਿਤੇ ਨਾ ਕਿਤੇ ਇੱਕ ਜਿਹੜਾ ਪ੍ਰਮੁੱਖ ਰੀਜ਼ਨ ਆ ਜੀ ਉਹ ਇਹ ਹੈ ਕਿ ਥਰੂ ਦਿੱਲੀ ਦੇ ਪੰਜਾਬ ਦੇ ਵਿੱਚ ਜਿਹੜੀ ਹੈ ਜੀ ਉਹ ਚੇਂਜ ਵੇਖ ਰਹੇ ਨੇ ਜੀ। ਲੋਕਾਂ ਦੀ ਜ਼ਿਆਦਾ ਨਿਗਾਹ ਜਿਹੜੀ ਹੈ ਜੀ ਉਹ ਦਿੱਲੀ ਦੇ ਵਿੱਚ ਇਸ ਕਰਕੇ ਲੱਗੀ ਹੋਈ ਹੈ ਕਿ ਉੱਥੇ ਆਮ ਆਦਮੀ ਜਿਹੜਾ ਜੀ ਉਹ ਕੀ ਕਰਦਾ। ਸੋ ਜੇ ਟੈਕਨੀਕਲ ਪੁਆਇੰਟ ਦੇਖੀਏ ਤਾਂ ਸਿਸਟੇਮੈਟਿਕਲੀ ਦੇਖੀਏ, ਜਦੋਂ ਪਿਛਲੀਆਂ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਸੀਗੀਆਂ ਉਦੋਂ ਆਮ ਆਦਮੀ ਪਾਰਟੀ ਨਵੀਂ ਸੀਗੀ, ਉਹਦੇ ਕੋਲੇ ਢਾਂਚਾ ਨਹੀਂ ਸੀਗਾ। ਪਰ ਜਿਹੜੇ ਤਰੀਕੇ ਦਾ ਢਾਂਚਾ ਉਹਨੇ ਇਸ ਵਾਰੀ ਸੈਟਅਪ ਕੀਤਾ ਜੀ, ਉਹਨੇ ਅਮਿਤ ਸ਼ਾਹ ਹੋਰੀ ਜਿਨ੍ਹਾਂ ਦੇ ਬਾਰੇ ਇਹ ਕਿਹਾ ਜਾਂਦਾ ਹੈ ਕਿ ਉਹਨਾਂ ਕੋਲੇ ਐਕਸਪੀਰੀਅੰਸ ਬਹੁਤ ਹੈ ਔਰ ਬਹੁਤ ਉਹ ਮਾਹਰ ਮੰਨੇ ਜਾਂਦੇ ਨੇ ਚੋਣਾਂ ਲੜਨ ਦੇ, ਉਹਨਾਂ ਦਾ ਜਿਹੜਾ ਢਾਂਚਾ ਨਾ ਜੀ ਉਹ ਬਹੁਣਾ ਪ੍ਰਤੀਤ ਹੋ ਰਿਹਾ ਉਹਨਾਂ ਦੇ ਸਾਹਮਣੇ। ਹਰ ਬੂਥ ਦੇ ਉੱਤੇ ਤਕਰੀਬਨ ਜਿਹੜੇ ਨੇ ਜੀ 12 ਲੋਕ ਲਾਏ ਨੇ, ਇੱਕ ਉਹਨਾਂ ਦਾ ਇੰਚਾਰਜ ਹੈ। 1.25 ਲੱਖ ਤੋਂ ਉੱਪਰ ਵਾਲੰਟੀਅਰ ਜਿਹੜਾ ਜੀ ਉਹ ਆਮ ਆਦਮੀ ਪਾਰਟੀ ਦਾ ਦਿੱਲੀ ਦੇ ਵਿੱਚ ਚੋਣਾਂ ਦੇ ਵਾਸਤੇ ਤਾਇਨਾਤ ਹੋ ਗਿਆ ਜੀ। ਜਦੋਂ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਜੀ ਉਹਦਾ 50,000 ਵਰਕਰ, ਤੇ ਹੁਣ ਜਿਹੜਾ ਜੀ ਇਹ ਕਿਹਾ ਜਾ ਰਿਹਾ ਕਿ RSS ਦੇ ਵਰਕਰਾਂ ਦੀ ਮਦਦ ਵੀ ਜਿਹੜੀ ਹੈ ਉਹ ਲਈ ਜਾ ਰਹੀ ਹੈ। ਜਿੱਥੇ ਜਿਹੜੀ ਭਾਰਤੀ ਜਨਤਾ ਪਾਰਟੀ ਦੇ ਵਰਕਰ ਨੇ, ਕਿਉਂਕਿ ਮੈਂ ਸਾਰਾ ਜ਼ਰੂਰ ਦੱਸਣਾ ਚਾਹੁੰਦਾ ਜੀ ਕਿ ਬਣ ਕੀ ਰਿਹਾ ਉੱਥੇ, ਜਿਹੜੇ ਭਾਰਤੀ ਜਨਤਾ ਪਾਰਟੀ ਦੇ ਵਰਕਰ ਨੇ ਉਹ ਆਮ ਵਰਕਰਾਂ ਵਰਗੇ ਵਰਕਰ ਨੇ, ਜਦੋਂ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਨੇ ਜੀ ਇੱਕ ਤਾਂ ਉਹ ਟੈਕਨੀਕਲੀ ਬਹੁਤ ਸਾਊਂਡ ਨੇ, ਪੜ੍ਹੇ ਲਿਖੇ ਨੇ, ਬਹੁਤੇ ਜਿਹੜੇ ਜੀ ਉਹ ਨੈਟ ਵਗੈਰਾ ਜਾਂ ਜਿਹੜੀਆਂ ਸੋਸ਼ਲ ਨੈਟਵਰਕ ਸਾਈਟ ਜਾਂ ਜਿਹੜੀ IT ਹੈ ਜੀ ਉਹਦੇ ਬਹੁਤੇ ਉਹ ਮਾਹਰ ਨੇ, ਜਿਹਦੇ ਕਰਕੇ ਤਕਨੀਕੀ ਪੱਖੋਂ ਦੇਖਿਆ ਜਾਵੇ ਤਾਂ ਸੁਥਰੀ ਚੋਣ ਔਰ ਨਵੇਂ ਤਰੀਕੇ ਦੀ ਜਿਹੜੀ ਚੋਣ ਹੈ ਉਹਨਾਂ ਨੇ ਲੜ ਕੇ ਇੱਕ ਨਵੀਂ ਆਸ ਜਿਹੜੀ ਹੈ ਜੀ ਉਹ ਮੁਲਕ ਦੇ ਵਿੱਚ ਦੁਬਾਰਾ ਫੇਰ ਪੈਦਾ ਕਰਤੀ ਹੈ, ਜਿਹੜੀ ਕਿ ਲੋਕ ਸਭਾ ਦੀਆਂ ਚੋਣਾਂ ਦੇ ਦੌਰਾਨ ਬਿਲਕੁਲ ਠੰਡੀ ਹੋ ਕੇ ਲੋਕਾਂ ਦੇ ਮਨਾਂ ਦੇ ਉੱਤੋਂ ਲੱਥ ਗਈ ਸੀ।
ਜੀ ਜੀ ਬਿਲਕੁਲ ਜੀ, ਬੜੇ ਅਹਿਮ ਜਿਹੜੇ ਚੁਣਾਵ ਆਏ ਹੋਣਗੇ, ਕਿਉਂਕਿ ਇਸ ਤੋਂ ਇੱਕ ਵਰ੍ਹੇ ਬਾਅਦ ਹੀ ਬਿਹਾਰ ਦੇ ਵਿੱਚ, ਤੋਂ ਉਸ ਤੋਂ ਇੱਕ ਵਰ੍ਹੇ ਬਾਅਦ ਜਿਹੜੇ ਪੰਜਾਬ ਦੇ ਵਿੱਚ ਜਿਹੜੀਆਂ ਚੋਣਾਂ ਆ ਉਹ ਹੋਣੀਆਂ ਆ। ਸੋ ਕਾਫੀ ਜਿਹੜੀਆਂ ਅਹਿਮ ਚੋਣਾਂ ਇਹ ਸਾਬਤ ਹੋਣਗੀਆਂ ਆਉਣ ਵਾਲੇ ਸਮੀਕਰਨ ਨੂੰ ਲੈ ਕੇ। ਅਤੇ ਨਾਲ ਹੀ ਆਪਾਂ ਜੇ ਇਹ ਗੱਲ ਕਰੀਏ ਤੇ ਕਾਫੀ ਜਿਹੜੀਆਂ ਖੇਤਰੀ ਪਾਰਟੀ ਹੈਗੀਆਂ ਆ, ਸੂਬਾ ਪੱਧਰੀ ਜਿਹੜੀਆਂ ਪਾਰਟੀਆਂ ਆ, ਉਹਨਾਂ ਨੇ ਆਮ ਆਦਮੀ ਪਾਰਟੀ ਦੀ ਜਿਹੜੀ ਹਮਾਇਤ ਕੀਤੀ ਆ। ਦੇਖੋ, ਜਿਹੜੀਆਂ ਕੁਝ ਪਾਰਟੀਆਂ ਨੇ ਉਹਨਾਂ ਦਾ ਇਹ ਨਹੀਂ ਕਿਹਾ ਜਾ ਸਕਦਾ ਕਿ ਉਹਨਾਂ ਦਾ ਦਿੱਲੀ ਦੇ ਵਿੱਚ ਬਹੁਤ ਆਧਾਰ ਹੈ, ਪਰ ਉਹਨਾਂ ਨੂੰ ਬਿਲਕੁਲ ਮੰਨਫੀ ਵੀ ਨਹੀਂ ਕੀਤਾ ਜਾ ਸਕਦਾ ਜੀ। ਜਿਹੜੀ JDU ਹੈ, ਬੇਸ਼ੱਕ ਉਹ ਬਿਹਾਰ ਦੀ ਪਾਰਟੀ ਹੈ ਜੀ, ਪਰ ਜਿਵੇਂ ਤੁਸੀਂ ਹੁਣੇ ਜ਼ਿਕਰ ਕੀਤਾ, ਬਿਹਾਰ ਦੇ ਵਿੱਚ ਚੋਣਾਂ ਜਿਹੜੀਆਂ ਉਹ ਆਉਣੀਆਂ ਨੇ। ਭਾਜਪਾ ਨੂੰ ਜਿਹੜਾ ਨਾ ਜੀ, ਜਿਹੜੀਆਂ ਇਹ ਸਾਰੀਆਂ ਸਿਆਸੀ ਪਾਰਟੀਆਂ ਨੇ ਭਾਜਪਾ ਦਾ ਰੱਥ ਉਹ ਥੱਲਣਾ ਚਾਹੁੰਦੀਆਂ ਨੇ। ਇਸ ਵੇਲੇ ਜਿਹੜੀ ਟੇਕ ਹੈ ਨਾ ਜੀ ਸਾਰੀਆਂ ਦੀ ਲੱਗੀ ਹੋਈ ਆ ਅਰਵਿੰਦ ਕੇਜਰੀਵਾਲ ਦੇ ਉੱਤੇ ਕਿ ਉਹ ਇਸ ਰੱਥ ਨੂੰ ਰੋਕ ਸਕਦਾ। ਗੱਲ ਇੱਕ ਵਾਰੀ ਰੋਕਣ ਦੀ ਹੁੰਦੀ ਹੈ ਨਾ ਜੀ, ਗੱਲ ਸਹੇ ਦੀ ਨਹੀਂ, ਗੱਲ ਪਏ ਦੀ ਹੈ। ਇਹਨਾਂ ਨੂੰ ਪਤਾ ਕਿ ਪਿਆ ਜੇਕਰ ਪੈ ਗਿਆ ਫਿਰ ਇਹਨਾਂ ਦਾ ਕੰਮ ਵੀ ਥੋੜਾ ਸੌਖਾ ਹੋਊਗਾ। ਜਨਤਾ ਦਲ ਯੂਨਾਈਟਿਡ ਨੇ ਸਪੋਰਟ ਜਿਹੜੀ ਹੈ ਜੀ ਕੀਤੀ ਹੈ, ਤੇ ਮਗਰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਤ੍ਰਿਣਮੂਲ ਕਾਂਗਰਸ ਵਾਲੀ, ਉਹਨੇ ਵੀ ਆਪਣੇ ਵਰਕਰਾਂ ਨੂੰ ਇਹ ਕਹਿਤਾ ਕਿ ਚੋਣਾਂ ਦੇ ਵਿੱਚ ਵੋਟ ਤੇ ਸਪੋਰਟ ਜਿਹੜੀ ਹੈ ਜੀ ਉਹ ਆਮ ਆਦਮੀ ਪਾਰਟੀ ਦੇ ਵਾਸਤੇ ਖੁੱਲੇ ਦਿਲ ਦੇ ਨਾਲ ਕਰੋ। ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਜਿਹੜੀ ਹੈ ਜੀ ਉਹ ਵੀ ਸਪੋਰਟ ਕਰਨ ਦਾ ਐਲਾਨ ਕੀਤਾ। ਆਈ ਥਿੰਕ ਸਿਮਰਨਜੀਤ ਸਿੰਘ ਮਾਨ ਹੋਰੀ ਥੋੜਾ ਪਛੜੇ ਨੇ, ਉਹਨਾਂ ਨੇ ਜੇ ਸਪੋਰਟ ਕਰਨੀ ਸੀ ਤਾਂ ਉਹਨਾਂ ਨੂੰ ਦਿੱਲੀ ਦੇ ਵਿੱਚ ਕੁਝ ਦਿਨ ਪਹਿਲਾਂ ਜਿਹੜਾ ਜਾਣਾ ਚਾਹੀਦਾ ਸੀਗਾ, ਕਿਉਂਕਿ ਅਕਾਲੀ ਦਲ ਦੇ ਵਾਸਤੇ ਤਾਂ ਉਹਨਾਂ ਨੇ ਮੁਸੀਬਤ ਥੋੜੀ ਉੱਥੇ ਖੜੀ ਕਰ ਦੇਣੀ ਸੀਗੀ, ਪਰ ਉਹ ਸਿਰਫ ਬਿਆਨ ਦੇ ਵਿੱਚ ਹੀ ਜਿਹੜਾ ਜੀ ਉਹ ਉਹਨਾਂ ਨੇ ਕੀਤਾ। ਖੈਰ, ਕੁਝ ਆਧਾਰ ਤਾਂ ਸਿਮਰਨਜੀਤ ਸਿੰਘ ਮਾਨ ਹੋਰਾਂ ਦਾ ਵੀ ਉੱਥੇ ਹੈਗਾ ਜੀ, ਸਰਨਾ ਗਰੁੱਪ ਦੇ ਉਹ ਨਾਲ ਨੇ ਜਾਂ ਦੂਜੇ ਤੀਜੇ ਜਿਹੜੇ ਨੇ ਜੀ, ਸੋ ਉਹਨਾਂ ਤੋਂ ਕੁਝ ਜਿਹੜਾ ਫਾਇਦਾ ਉਹਨਾਂ ਨੂੰ ਹੋ ਸਕਦਾ ਹੈ। CPI ਨੇ ਜਿਹੜੀ ਸਪੋਰਟ ਆ ਜੀ ਉਹ ਆਮ ਆਦਮੀ ਪਾਰਟੀ ਦੀ ਕੀਤੀ ਆ। ਮੇਰਾ ਖਿਆਲ ਜਿਨ੍ਹਾਂ ਨੇ ਇਹ ਸਪੋਰਟ ਕੀਤੀ ਆ ਉਹਨਾਂ ਦੇ ਵਿੱਚੋਂ ਜਿਹੜੇ ਸਭ ਤੋਂ ਵੱਡਾ ਗਰੁੱਪ ਕਿਹਾ ਜਾ ਸਕਦਾ ਜਿਹਦੀ ਵੋਟ ਬੈਂਕ ਹੈਗਾ, ਕੁਝ ਜਿਹੜੀਆਂ ਮਜ਼ਦੂਰ ਜਥੇਬੰਦੀਆਂ ਨੇ, ਉਹ CPI ਦਾ। CPI ਨੇ ਵੀ ਇਹ ਗੱਲ ਕਹੀ ਹੈ ਜੀ ਕਿ ਭਾਰਤੀ ਜਨਤਾ ਪਾਰਟੀ ਤੇ ਨਰਿੰਦਰ ਮੋਦੀ ਹੋਰਾਂ ਨੂੰ ਰੋਕਣ ਦੇ ਵਾਸਤੇ ਸਭ ਤੋਂ ਕਾਰਗਰ ਇਸ ਵੇਲੇ ਅਰਵਿੰਦ ਕੇਜਰੀਵਾਲ ਜਿਹੜਾ ਹੋ ਸਕਦੇ ਨੇ, ਇਸ ਕਰਕੇ ਉਹਨਾਂ ਦੀ ਹਮਾਇਤ ਜਿਹੜੀ ਹੈ ਉਹ ਕੀਤੀ ਜਾਵੇ। ਸੋ ਬੇਸ਼ੱਕ ਬਹੁਤੇ ਇਹਨੂੰ ਮੰਨਫੀ ਦੇ ਤੌਰ ਦੇ ਉੱਤੇ ਲੈਂਦੇ ਹੋਣ, ਪਰ ਜਿਵੇਂ ਇਹਦੇ ਨਾਲ ਇਹ ਹੁੰਦਾ ਕਿ ਜਦੋਂ ਕੋਈ ਪਾਰਟੀ ਸਪੋਰਟ ਕਰਦੀ ਹੈ, ਜਿੱਥੇ ਉਹਦੇ ਹਲਕੇ ਦੇ ਵਿੱਚ ਖੁਸ਼ੀ ਆਉਂਦੀ ਹੈ ਜੀ, ਦੂਜੇ ਪਾਸੇ ਉਦਾਸੀ ਵੀ ਜਿਹੜੀ ਹੈ ਜੀ ਆ ਜਾਂਦੀ ਹੈ। ਕੁਛ ਨਾ ਕੁਛ ਤਾਂ ਅਸਰ ਜਿਹੜਾ ਉਹ ਵੋਟਰ ਜਿਹਨੇ ਮਨ ਨਹੀਂ ਬਣਾਇਆ ਹੁੰਦਾ ਉਹਦੇ ਉੱਤੇ ਅਸਰ ਤਾਂ ਪੈਂਦਾ ਜੀ ਕਿ ਇੰਨੀਆਂ ਪਾਰਟੀਆਂ ਸਪੋਰਟ ਕਰ ਰਹੀਆਂ ਨੇ, ਕੋਈ ਨਾ ਕੋਈ ਗੱਲ ਤਾਂ ਹੋਊਗੀ ਜੀ। ਬਿਲਕੁਲ ਜੀ, ਬਿਲਕੁਲ। ਤਾਂ ਹੀ ਜਿਹੜੇ ਖਾਸ ਕਰਕੇ ਜਦੋਂ ਬਾਹਰਲੇ ਮੁਲਕਾਂ ਦੇ ਵਿੱਚ, ਖਾਸ ਕਰਕੇ ਅਮਰੀਕਾ ਕੈਨੇਡਾ ਦੇ ਵਿੱਚ ਹੁੰਦੀਆਂ, ਤੇ ਅੰਡੋਰਸਮੈਂਟ ਜਿਹੜੀ ਆ ਉਹ ਬਹੁਤ ਅਹਿਮ ਜਿਹੜੀ ਹੈ ਜੀ ਇਸੇ ਚੀਜ਼ ਕਰਕੇ ਮੰਨੀ ਜਾਂਦੀ ਆ। ਤੇ ਇਸੇ ਦੇ ਨਾਲ ਹੀ ਜੇ ਆਪਾਂ ਗੱਲ ਕਰੀਏ ਤਾਂ ਜਿਹੜਾ ਸਿਰਸੇ ਵਾਲਾ ਆ ਉਸ ਨੇ ਵੀ ਖੁੱਲ੍ਹ ਕੇ ਹਮਾਇਤ ਜਿਹੜੀ ਆ ਭਾਜਪਾ ਦੀ ਕਰਤੀ ਆ। ਕਿਤੇ ਨਾ ਕਿਤੇ ਇਹਨਾਂ ਦਾ ਅੰਦਰ ਖਾਤੇ ਇਹ ਮੂਵੀ ਨੂੰ ਲੈ ਕੇ, ਉਹਦੀ MSG ਮੂਵੀ ਨੂੰ ਲੈ ਕੇ ਇਹ ਸੌਦਾ ਜਿਹੜਾ ਹੋ ਗਿਆ ਆ, ਇਹਨਾਂ ਦੀ ਜਿਹੜੀ ਬਿੱਲੀ ਆ ਉਹ ਥੈਲਿਓਂ ਬਾਹਰ ਆ ਗਈ ਆ। ਤੁਹਾਨੂੰ ਕੀ ਲੱਗਦਾ ਹੈ ਵੀ ਇਸ ਸਮਝੌਤੇ ਨੂੰ ਲੈ ਕੇ ਜਿਹੜੀਆਂ ਦਿੱਲੀ ਚੋਣਾਂ ਦੇ ਉੱਤੇ ਕਿਸ ਤਰੀਕੇ ਦਾ ਅਸਰ ਪਵੇਗਾ? ਥੋੜੀ ਜਿਹੀ ਤੇ ਵਰਡਿੰਗ ਬਦਲਣੀ ਪਊਗੀ ਜੀ, ਬਿਹਾਰੀ ਲਾ ਕੇ ਕੰਨਾ ਲਾਉਣਾ ਪਊਗਾ ਜੀ। ਇਹ ਬਿੱਲਾ ਥੈਲੇ ਤੋਂ ਬਾਹਰ ਆ ਜੀ। ਜਿਹੜੀ MSG ਫਿਲਮ ਹੈ ਨਾ ਜੀ, ਉਹਦੇ ਉੱਤੇ ਤਾਂ ਪਤਾ ਹੀ ਹੈ ਜੀ ਕਿ ਜਦੋਂ ਇਹਦੇ ਉੱਤੇ ਪਾਬੰਦੀ ਦੀ ਗੱਲ ਆਈ ਸੀਗੀ, ਉਸ ਟਾਈਮ ਦੇ ਉੱਤੇ ਜਿਹੜਾ ਇੱਥੇ ਸੈਂਸਰ ਬੋਰਡ ਹੈ ਜੀ, ਉਹਦੇ ਕਿੰਨੇ ਮੈਂਬਰਾਂ ਨੇ ਅਸਤੀਫਾ ਦੇ ਦਿੱਤਾ ਸੀ। ਅਸਤੀਫੇ ਜਿਹੜੇ ਸੀ ਐਕਸੈਪਟ ਕਰ ਲਏ ਗਏ, ਉਹਦਾ ਭਗਵਾਂਕਰਨ ਤਾਂ ਕਰ ਦਿੱਤਾ ਸੈਂਸਰ ਬੋਰਡ ਦਾ। ਬੰਦਾ ਉਹ ਲਿਆ ਕੇ ਬਿਠਾਤਾ ਜਿਹਨੇ ਲੋਕ ਸਭਾ ਦੀਆਂ ਚੋਣਾਂ ਦੇ ਦੌਰਾਨ ਸਾਰੀਆਂ ਮੂਵੀਆਂ ਵਗੈਰਾ ਜਿਹੜੀਆਂ ਸੀਗੀਆਂ ਉਹ ਬਣਾਈਆਂ ਸੀਗੀਆਂ ਭਾਰਤੀ ਜਨਤਾ ਪਾਰਟੀ ਦੀਆਂ। ਪਤਾ ਹੀ ਸੀਗਾ ਇਹ ਫਿਲਮ ਜਿਹੜੀ ਹੈ ਜੀ ਇਹਨੂੰ ਪਰਮਿਸ਼ਨ ਮਿਲਣੀ ਹੈ। ਖੈਰ ਮਿਲ ਗਈ, ਫਿਲਮ ਕੋਈ ਬਹੁਤਾ ਵੱਡਾ ਮਸਲਾ ਨਹੀਂ ਹੈਗਾ। ਉਸ ਤੋਂ ਇਲਾਵਾ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਸਪੋਰਟ ਪਹਿਲਾਂ ਹਰਿਆਣੇ ਦੇ ਵਿੱਚ ਵੀ ਕੀਤੀ ਸੀਗੀ ਜੀ ਡੇਰੇ ਵਾਲੇ ਨੇ, ਯਾਦ ਹੋਣਾ, ਸੁਣਨ ਵਾਲੇ 8 ਸੀਟਾਂ ਜਿਹੜੀਆਂ ਸਰਸੇ ਦੇ ਆਲੇ ਦੁਆਲੇ ਸੀ ਸਾਰੀਆਂ ਹੀ ਭਾਰਤੀ ਜਨਤਾ ਪਾਰਟੀ ਹਾਰ ਗਈ ਸੀਗੀ ਜੀ। ਉੱਥੋਂ ਇੱਕ ਵੀ ਸੀਟ ਜਿਹੜੀ ਸੀ ਉਹ ਨਹੀਂ ਸੀ ਇਹ ਜਿਤਾ ਸਕਿਆ। ਹਾਂ, ਇਹ ਸ਼ਰਾਰਤ ਜਿਹੜੀ ਆ ਜੀ ਉਹ ਹਰ ਵਾਰੀ ਉਦੋਂ ਕਰਦਾ ਜਦੋਂ ਚੋਣ ਪ੍ਰਚਾਰ ਖਤਮ ਹੋ ਜਾਂਦਾ, ਤੇ ਜਦੋਂ ਚੋਣ ਪ੍ਰਚਾਰ ਖਤਮ ਹੋਇਆ ਉਦੋਂ ਉਹਨੇ ਹਮਾਇਤ ਕਰਨ ਦਾ ਐਲਾਨ ਕੀਤਾ ਜੀ। ਅਜੇ ਤੱਕ ਜਿਹੜਾ ਉਹਦਾ ਟਵਿੱਟਰ ਹੈ, ਮੈਂ ਲੇਟ ਨਾਈਟ ਤੱਕ ਚੈੱਕ ਕੀਤਾ ਸੀਗਾ, ਉਹਦੇ ਉੱਤੇ ਉਹਨੇ ਇਹਦੇ ਸਬੰਧ ਦੇ ਵਿੱਚ ਕੁਝ ਨਹੀਂ ਪਾਇਆ ਜੀ। ਜੇ ਉਹ ਟਵਿੱਟਰ ਦੇ ਉੱਤੇ ਇਹਦੇ ਸਬੰਧ ਦੇ ਵਿੱਚ ਪਾਉਂਦਾ ਜੀ ਸਪੋਰਟ ਕਰੋ, ਤਾਂ ਜਿਹੜੇ ਕੇਸ ਉਹਦੇ ਖਿਲਾਫ ਚੱਲ ਰਹੇ ਨੇ ਨਾ ਜੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ, ਉਹ ਫਸ ਜੂਗਾ ਇਸ ਮਾਮਲੇ ਤੇ ਟੈਕਨੀਕਲੀ ਜੀ। ਕਿਉਂਕਿ ਫੇਰ ਜਿਹੜਾ ਨਾ ਜੀ ਉਹ ਟੈਕਨੀਕ ਜਿਹੜੀ ਆ ਉਹ ਯੂਜ਼ ਕਰਨਗੇ ਉਹਦੇ ਜਿਹੜੇ ਜਿਨ੍ਹਾਂ ਨੇ ਕੇਸ ਕੀਤੇ ਹੋਏ ਆ ਕਿ ਆਹ ਦੇਖੋ ਜਿਹੜਾ ਪਾਰਟੀ ਦੀ ਸਪੋਰਟ ਸਿਆਸੀ ਵੀ ਕਰ ਰਿਹਾ ਉਹ ਸਿਆਸੀ ਪਾਰਟੀ ਤੋਂ ਜਿਹੜੀ ਆ ਜੀ ਉਹ ਮਦਦ ਲੈਂਦਾ। ਇੱਕ
ਦੂਜੀ ਗੱਲ ਇਹ ਕੈਲਕੂਲੇਸ਼ਨ ਜਿਹੜੀਆਂ ਨੇ ਗਲਤ ਹੋ ਜਾਂਦੀਆਂ ਨੇ। ਪੰਜਾਬੀ ਦੀਆਂ ਕਹਾਵਤਾਂ ਬੜੀਆਂ ਬਾ ਕਮਾਲ ਨੇ, ਜਿਹੜੀਆਂ ਪਤਾ ਨਹੀਂ ਕਿਹਨੇ ਬਣਾਈਆਂ, ਕਿੰਨੀ ਦੇਰ ਪਹਿਲਾਂ ਬਣਾਈਆਂ, ਅੱਜ ਵੀ ਉਹ ਬਿਲਕੁਲ ਸੱਚ ਤੇ ਸਹੀ ਢੁਕਦੀਆਂ ਨੇ। ਸਿਆਣੇ ਕਹਿੰਦੇ ਨੇ ਜਦੋਂ ਮਾੜਾ ਸਮਾਂ ਆਉਂਦਾ ਫਿਰ ਊਠ ਤੇ ਬੈਠੇ ਨੂੰ ਕੁੱਤਾ ਵੱਢ ਜਾਂਦਾ। ਸੋ ਏਦਾਂ ਦੀ ਗੱਲ ਜਿਹੜੀ ਇਹਨਾਂ ਦੀ ਉਹ ਚੱਲ ਰਹੀ ਹੈ। ਇਹ ਜਿਹੜੀ ਕੈਲਕੂਲੇਸ਼ਨ ਦੇ ਹਿਸਾਬ ਦੇ ਨਾਲ ਅਮਿਤ ਸ਼ਾਹ ਹੋਰਾਂ ਨੇ ਜਿਹੜੀ ਸਪੋਰਟ ਲੈ ਕੇ ਇਹ ਸੋਚਿਆ ਕਿ ਜਿਹੜੀਆਂ ਛੋਟੀਆਂ ਮੋਟੀਆਂ ਪਾਰਟੀਆਂ ਕਰ ਰਹੀਆਂ ਨੇ, ਇਹ ਡੇਰੇ ਦੀ ਸਪੋਰਟ ਦਾ ਹੁਣ ਐਲਾਨ ਕਰਵਾਇਆ ਜਾਵੇ। ਜਿਹੜਾ ਦਾਅਵਾ ਕਰਦਾ ਕਿ 20 ਲੱਖ ਜਿਹੜੇ ਜੀ ਮੇਰੇ ਪ੍ਰੇਮੀ ਨੇ ਦਿੱਲੀ ਦੇ ਵਿੱਚ ਤੇ 10 ਲੱਖ ਉਹਨਾਂ ਦੇ ਵਿੱਚੋਂ ਵੋਟਰ ਨੇ। ਇੱਕ ਗੱਲ ਜਿਹੜੀ ਹੈ ਜੀ ਅਮਿਤ ਸ਼ਾਹ ਹੋਰੀ ਇੱਥੇ ਭੁੱਲ ਗਏ ਕਿ ਦਿੱਲੀ ਦੇ ਵਿੱਚ 14 ਸੀਟਾਂ ਨੇ ਜਿਨ੍ਹਾਂ ਦੇ ਉੱਤੇ ਸਿੱਖ ਵੋਟਰ ਜਿਹੜਾ ਜੀ ਉਹ ਪ੍ਰਭਾਵਿਤ ਹੈ। ਸਿੱਖ ਵੋਟਰ ਜਿਹੜਾ ਜੀ ਉਹ ਉਹਨਾਂ ਦੀ ਕੈਲਕੂਲੇਸ਼ਨ ਉੱਥੇ ਪੂਰੀ ਦੀ ਪੂਰੀ ਇੱਧਰ ਉੱਧਰ ਕਰ ਦਿੰਦਾ ਤੇ ਜਿਹੜੀ ਸਿੱਖ ਵੋਟਰ ਨੇ ਜੀ ਆਈ ਥਿੰਕ ਉਹ ਖਿੱਚ ਕੇ ਜਿਹੜੀ ਹੈ ਜੀ ਵੋਟ ਉਹ ਦੂਜੇ ਪਾਸੇ ਪਾਉਣਗੇ ਜਦੋਂ ਸਰਸੇ ਵਾਲੀ ਦੀ ਹਮਾਇਤ ਜਿਹੜੀ ਹੈ ਜੀ ਉਹ ਭਾਰਤੀ ਜਨਤਾ ਪਾਰਟੀ ਨੇ ਲੈ ਲਈ ਹੈ। ਇਹਨੇ ਅਕਾਲੀ ਦਲ ਬਾਦਲ ਵਾਲਿਆਂ ਦੇ ਮੂੰਹ 'ਚ ਵੀ ਘੁੰਗਣੀਆਂ ਪਵਾਤੀਆਂ ਜੀ। ਉਹ ਹੁਣ ਕਹੀ ਜਾਂਦੇ ਆ ਜੀ ਅਸੀਂ ਤਾਂ ਹਮਾਇਤ ਮੰਗੀ ਨਹੀਂ, ਅਸੀਂ ਤਾਂ ਡੇਰੇ ਵਾਲਿਆਂ ਨੂੰ ਜਿਹੜਾ ਜੀ ਵੋਟਾਂ ਦੇ ਵਾਸਤੇ ਕਵਾਂਗੇ ਨਹੀਂ, ਅਸੀਂ ਤਾਂ ਉਹਨਾਂ ਦੀ ਫਿਲਮ ਦਾ ਜਿਹੜਾ ਜੀ ਉਹ ਵਿਰੋਧ ਕਰਦੇ ਆ। ਇਹ ਵਿਰੋਧ ਵੈਸੇ ਇੱਕ ਅੱਧਾ ਦਿਨ ਹੀ ਹੈ, ਉਸ ਤੋਂ ਬਾਅਦ ਰਲਤਾ ਇਹਨਾਂ ਨੇ ਵੀ ਨਾਲ ਜਾਣਾ ਹੈ। ਪਰ ਇੰਨਾ ਜ਼ਰੂਰ ਹੈ ਕਿ ਡੇਰੇ ਵਾਲੇ ਦੇ ਵੱਲੋਂ ਓਪਨਲੀ ਕੀਤੀ ਗਈ ਜਿਹੜੀ ਇਹ ਹਮਾਇਤ ਹੈ, ਲੱਗਦਾ ਨਹੀਂ ਇਹ ਬਹੁਤਾ ਜਿਹੜਾ ਵਰਕ ਕਰੂਗੀ। ਆਈ ਥਿੰਕ ਇਸ ਵਾਰੀ ਜਿਹੜਾ ਜੀ ਇਹ ਸਰਸੇ ਵਾਲੇ ਦਾ ਜਿਹੜਾ ਹਰੇਕ ਵਾਰੀ ਸ਼ਗੂਫਾ ਬਣਾਇਆ ਹੋਇਆ ਨਾ ਜੀ, ਉਹਦਾ ਕੱਟਾ ਕੱਟੀ ਬਾਹਰ ਨਿਕਲ ਜਾਣਾ ਚਾਹੀਦਾ ਹੈ। ਮੈਂ ਕਿਹਦੀ ਮਦਦ ਕਰੂੰਗਾ, ਮੈਂ ਕਿਹਦੀ ਮਦਦ ਨਹੀਂ ਕਰੂੰਗਾ। ਉਮੀਦ ਹੈ ਇਸ ਗੱਲ ਦੀ ਕਿ ਦਿੱਲੀ ਦੇ ਵਿੱਚ ਇਹ ਸਾਰਾ ਕੁਝ ਜਿਹੜਾ ਚੱਲਣਾ ਨੀਗਾ, ਜੋ ਡਰਾਮਾ ਇੱਥੇ ਪੰਜਾਬ ਤੇ ਹਰਿਆਣੇ ਦੇ ਵਿੱਚ ਹਮੇਸ਼ਾ ਕਰਦਾ ਰਹਿੰਦਾ। ਜੀ ਬਿਲਕੁਲ ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਦਿੱਲੀ ਦੀਆਂ ਚੋਣਾਂ ਦੇ ਰੌਲੇ ਗੌਲੇ ਦੇ ਵਿੱਚ ਇੱਕ ਹੋਰ ਨਵੀਂ ਅਫਵਾਹ ਤੁਰੀ ਆ ਜੀ ਵੀ ਮਜੀਠੀਆ ਹੁਣਾਂ ਨੂੰ ਕਲੀਨ ਚਿੱਟ ਜਿਹੜੀ ਆ ਮਿਲ ਜਾਊਗੀ, ਉਹਦੇ ਚਰਚੇ ਛਿੜੇ ਹੋਏ ਆ। ਕਿਤੇ ਇਹ ਅਫਵਾਹ ਇਹਨਾਂ ਦੇ ਆਪਣੇ ਪੈਰ 'ਚ ਕੁਹਾੜੀ ਵਾਂਗੂ ਤਾਂ ਨਾ ਪਊ? ਦੇਖੋ ਇਹ ਫੈਲਾਈ ਗਈ ਹੈ ਜੀ, ਕੱਲ ਦੁਪਹਿਰ ਤੋਂ ਚੱਲਣੀ ਸ਼ੁਰੂ ਹੋਈ ਹੈ। ਇੱਕ ਚੈਨਲ ਦੇ ਉੱਤੇ ਵੀ ਪਹਿਲਾਂ ਜਿਹੜੀ ਸੀਗੀ ਇਹ ਫਲੈਸ਼ ਦਿਖਾਈ ਗਈ, ਮੁੜ ਕੇ ਲਾ ਲਈ ਗਈ ਕਿ ਇਸ ਤਰ੍ਹਾਂ ਦਾ ਕੁਝ ਨਹੀਂ ਹੈ। ਜਿਹੜਾ ਨਾ ਜੀ ਜ਼ਿਆਦਾ ਚੈਨਲ ਆ ਜਾਣੇ ਇੱਕ ਦੂਜੇ ਤੋਂ ਮੂਹਰੇ ਲੰਘਣ ਦੀ ਹੋੜ ਦੇ ਵਿੱਚ ਨਾ ਜੀ ਪੇਤਲਾ ਕਰਤਾ ਇਹਨਾਂ ਨੇ ਸਾਰਾ ਕੁਝ। ਇੱਕ ਦਿਨ ਇੱਥੇ ਪਾਕਿਸਤਾਨ ਦੇ ਵਿੱਚ ਕੋਈ ਧਮਾਕਾ ਹੋਇਆ ਤੇ ਇੱਕ ਚੈਨਲ ਵਾਲੇ ਨਾ ਜੀ ਉੱਥੋਂ ਕਿਸੇ ਪੱਤਰਕਾਰ ਨੂੰ ਲੈ ਬੈਠੇ ਲਾਈਨ ਦੇ ਉੱਤੇ, ਨਾਲ ਦੀ ਨਾਲ ਇੱਕ ਦੂਜੇ ਤੋਂ ਮੂਹਰੇ ਲੰਘਣ ਦੀ ਹੋੜ ਦੇ ਵਿੱਚ। ਮੈਂ ਤੁਹਾਨੂੰ ਛੋਟੀ ਜਿਹੀ ਤਾਂ ਦੱਸਣਾ ਚਾਹੁੰਦਾ ਜੀ, ਉਹਨੂੰ ਪੁੱਛਦੇ ਨੇ ਪੱਤਰਕਾਰ ਨੂੰ, ਇੱਧਰ ਬੈਠਾ ਜਿਹੜਾ ਬੰਦਾ ਸੀਗਾ, ਇਸ ਧਮਾਕੇ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਉਹ ਕਹਿੰਦਾ ਜੀ ਕਿਹੜਾ ਧਮਾਕਾ, ਮੈਨੂੰ ਤਾਂ ਅਜੇ ਪਤਾ ਨਹੀਂ ਲੱਗਿਆ, ਮੈਨੂੰ ਤਾਂ ਤੁਹਾਡੇ ਕੋਲੋਂ ਪਤਾ ਲੱਗਿਆ। ਉਹ ਫਿਰ ਅੱਗੋਂ ਜਿਹੜਾ ਛਿੱਤਾ ਹੋਇਆ ਕਹਿੰਦਾ ਜੀ ਫਲਾਨੀ ਜਗ੍ਹਾ ਤੇ ਧਮਾਕਾ ਹੋਇਆ, 13 ਬੰਦਿਆਂ ਦੇ ਮਾਰੇ ਜਾਣ ਦੀ ਸੂਚਨਾ ਆ ਰਹੀ ਹੈ, ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ, ਕਿਹਦਾ ਹੱਥ ਆ? ਉਹ ਸਿੱਧਾ ਹੀ ਕਹਿੰਦਾ ਜੀ ਭਾਰਤ ਦਾ ਹੱਥ। ਹੁਣ ਉਹਨੂੰ ਉਹ ਨਾ ਕੱਟਣ ਜੋਗੇ ਜੀ ਨਾ ਉਹਨੂੰ ਰੱਖਣ ਜੋਗੇ। ਪਹਿਲਾਂ ਉਹਨੂੰ ਇਹ ਵੀ ਨਾ ਦੱਸਿਆ ਕਿ ਤੂੰ ਕਹਿਣਾ ਕੀ ਆ, ਤੇਰੇ ਤੋਂ ਪੁੱਛਣਾ ਕੀ ਆ। ਇਹੋ ਜਿਹੇ ਹਾਲਾਤ ਇਹ ਸੀਗੇ ਜੀ। ਕਿਸੇ ਨੇ ਅਫਵਾਹ ਫੈਲਾਤੀ, ਚੈਨਲ ਨੇ ਚੁੱਕ ਕੇ ਜਿਹੜੀ ਸੀ ਉਹ ਫਲੈਸ਼ ਚਲਾਤੀ, ਮੁੜ ਕੇ ਫਲੈਸ਼ ਜਿਹੜੀ ਸੀ ਉਹ ਵਾਪਸ ਲੈ ਲਈ। ਫਲੈਸ਼ ਉੱਥੇ ਤਾਂ ਚੱਲੀ, ਚਲੋ ਚੱਲ ਗਈ। ਜਿਹੜੇ ਇੱਥੇ ਚਾਪਲੂਸ ਨੇ ਜੀ ਉਹਨਾਂ ਦੇ ਲੀਡਰ, ਉਹਨਾਂ ਦੇ ਵਿੱਚ ਹੋੜ ਲੱਗ ਗਈ। ਸਭ ਤੋਂ ਪਹਿਲਾਂ ਜਿਹੜਾ ਈਮੇਲ ਸੀਗੀ ਜੀ 15-20 ਮਿੰਟ ਦੇ ਵਿੱਚ ਸਿਕੰਦਰ ਸਿੰਘ ਮਲੂਕਾ ਹੋਰਾਂ ਦੀ ਆ ਗਈ, ਮੁੜ ਕੇ ਤੋਤਾ ਸਿੰਘ ਹੋਰਾਂ ਦੀ ਆ ਗਈ। ਤਿੰਨਾਂ ਚੋਂ ਦੀ ਹੋਰ ਜਿਹੜੀ ਸੀ ਉਹ ਆ ਗਈ। ਧੜਾ ਧੜ ਜਿਹੜੀਆਂ ਸੀਗੀਆਂ ਉਹ ਡਿੱਗਣੀਆਂ ਸ਼ੁਰੂ ਹੋ ਗਈਆਂ। ਪੱਤਰਕਾਰਾਂ ਦੇ ਵਿੱਚ ਵੀ ਹੜਬੜੀ ਮਚੀ, ਇੱਕ ਦੂਜੇ ਨੂੰ ਸਾਰੇ ਫੋਨ ਕਰਨ ਲੱਗੇ ਕਿ ਕੀ ਕਲੀਨ ਚਿੱਟ ਜਿਹੜੀ ਆਈ ਹੈ, ਜਿੰਨੀ ਤੇਜ਼ੀ ਨਾਲ ਈਮੇਲ ਆ ਰਹੀਆਂ ਨੇ। ਸ਼ਾਮ ਪੈਂਦਿਆਂ ਜਿਹੜੀ ਸੀ, ਰਾਤ ਪੈਂਦਿਆਂ ਇਹ ਕਹਾਣੀ ਸਾਹਮਣੇ ਆਈ ਕਿ ਏਦਾਂ ਦੀ ਅਜੇ ਕੋਈ ਗੱਲ ਨਹੀਂ ਹੈਗੀ। ਇਨਫੋਰਸਮੈਂਟ ਡਾਇਰੈਕਟੋਰੇਟ ਦੇ ਵੱਲੋਂ ਕੋਈ ਏਦਾਂ ਦੀ ਜਾਣਕਾਰੀ ਜਿਹੜੀ ਨਹੀਂ ਦਿੱਤੀ ਗਈ। ਇਨਫੋਰਸਮੈਂਟ ਡਾਇਰੈਕਟੋਰੇਟ ਦੇ ਸੂਤਰ ਇਹ ਕਹਿੰਦੇ ਨੇ ਜੇ ਕਿਸੇ ਨੂੰ ਕਲੀਨ ਚਿੱਟ ਦੇਣੀ ਹੋਵੇ ਉਹਦੀ ਇੱਕ ਪ੍ਰਕਿਰਿਆ ਹੈ, ਉਹਦਾ ਇੱਕ ਸਿਸਟਮ ਹੈ, ਉਹ ਸਿਸਟਮ ਦੇ ਰਾਹੀਂ ਦਿੱਤੀ ਜਾਂਦੀ ਹੈ। ਉਹਦੇ ਵਾਸਤੇ ਅਦਾਲਤ ਦੇ ਵਿੱਚ ਜਾਣਾ ਪੈਂਦਾ। ਤੇ ਇਹ ਭਾਲਦੇ ਨੇ ਜੀ ਕਿ ਕਲੀਨ ਚਿੱਟ ਸ਼ਾਇਦ ਬਾਦਲ ਵਾਲੀ ਹੈ ਜਾਂ ਸੁਖਬੀਰ ਸਿੰਘ ਬਾਦਲ ਵਾਲੀ ਹੈ, ਜਿਹੜੀ ਜੇਲ੍ਹ 'ਚ ਠੱਪਾ ਰੱਖਦੇ ਨੇ, ਜਿਹਨੂੰ ਮਰਜ਼ੀ ਇੱਕ ਕਲੀਨ ਚਿੱਟ ਵੰਡ ਦਿੱਤੀ। ਸੋ ਜਿਹੜੀ ਆਪ ਹੁਦਰਾ ਪਾਣਾ ਨਾ ਜੀ ਉਹ ਚੈਨਲ ਦਾ ਤੇ ਖਾਸ ਤੌਰ ਦੇ ਉੱਤੇ ਅਕਾਲੀ ਲੀਡਰਾਂ ਦਾ, ਜਿਹੜੇ ਕੈਬਨਿਟ ਮੰਤਰੀ ਨੇ, ਉਹਨਾਂ ਦਾ ਸਾਹਮਣੇ ਜ਼ਰੂਰ ਆ ਗਿਆ ਜੀ। ਅਗਲੇ ਕਹਿੰਦੇ ਜੀ ਉਦੋਂ ਪਹਿਲਾਂ ਕਿਤੇ ਜਿਹੜਾ ਤੌਲੀਏ ਦੇ ਸ਼ੂਜ਼ ਦੇ ਉੱਤੇ ਕੋਈ ਹੋਰ ਨਾ ਮਾਰ ਜਾਵੇ, ਪਹਿਲਾਂ ਮੈਂ ਸਾਫ਼ ਕਰ ਲਾਂ। ਜੀ ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਸ਼ਤਰੂਘਨ ਸਿਨਹਾ ਕਿਤੇ ਨਾ ਕਿਤੇ ਭਾਜਪਾ ਤੋਂ ਜਿਹੜੇ ਆ ਜੀ ਖਫਾ ਆ। ਉਹਨਾਂ ਨੇ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਬਿਆਨ ਦੇ ਛੱਡਿਆ। ਉੱਤੋਂ ਅਮਿਤ ਸ਼ਾਹ ਹੁਣਾਂ ਨੇ ਇੰਟਰਵਿਊ 'ਚ ਕਿਹਾ ਵੀ ਜਿਹੜੀ 15 ਲੱਖ ਵਾਲੀ ਗੱਲ ਸੀ ਉਹ ਸਿਰਫ ਇੱਕ ਚੋਣ ਜੁਮਲਾ ਸੀਗਾ। ਸੋ ਇਹ ਬੇਸਿਕਲੀ ਹਰ ਇੱਕ ਚੀਜ਼ ਤੋਂ ਪਿੱਛੇ ਨੂੰ ਭੱਜਣਾ ਚਾਹੁੰਦੇ ਆ ਵੀ ਕੁਛ ਵੀ ਕਹਿ ਕੇ ਵੋਟਾਂ ਲੈ ਲਓ ਤੇ ਬਾਅਦ ਦੇ ਵਿੱਚ ਕਹਿ ਦਿਓ ਵੀ ਚੋਣ ਜੁਮਲਾ ਸੀ। ਆਈ ਥਿੰਕ ਦੇਖਿਆ ਜਾਵੇ ਤਾਂ
ਅਮਿਤ ਸ਼ਾਹ ਉਹਨਾਂ ਨੂੰ ਆਪਣਾ ਨਾਮ ਅਮਿਤ ਜੁਮਲਾ ਰੱਖਣਾ ਚਾਹੀਦਾ ਨਾ ਜੀ। ਅਮਿਤ ਸ਼ਾਹ ਕਾਹਦਾ ਜੀ ਫਿਰ? ਉਹ ਜਿਹੜੀ ਗੱਲ ਉਹਨਾਂ ਨੇ ਕੀਤੀ ਆ, ਐਡੀ ਵੱਡੀ ਨੈਸ਼ਨਲ ਪਾਰਟੀ ਦਾ ਆਗੂ ਜਿਹੜਾ ਉਹ ਗੱਲ ਕਹੇ ਕਿ ਜਿਹੜਾ 15 ਲੱਖ ਵਾਲਾ ਉਹ ਤਾਂ ਇੱਕ ਜੁਮਲਾ ਸੀ, ਇੱਕ ਅਖਾਣ ਸੀ, ਭਾਵ ਕਿ ਤੁਸੀਂ ਲੋਕਾਂ ਨੂੰ ਬੇਵਕੂਫ ਬਣਾਤਾ। ਜਿਹੜਾ ਠੀਕ ਹੈ ਪੜ੍ਹਿਆ ਲਿਖਿਆ ਬੰਦਾ ਜਿਹੜਾ ਸੀਗਾ ਉਹਨੂੰ ਪਤਾ ਸੀਗਾ ਇਸ ਗੱਲ ਦਾ ਕਿ ਇਹ ਹੋਣਾ ਨਿਗਾ, ਪਰ ਪੜ੍ਹਿਆ ਲਿਖਿਆ ਵੀ ਮੁਹੰਮਦ ਤੁਗਲਕ ਵਾਂਗੂ ਜਿਹੜਾ ਜੀ ਉਹ ਦੂਜੇ ਪਾਸੇ ਤੁਰ ਪਿਆ ਨਾ। ਅਨਪੜ੍ਹ ਨੇ ਤਾਂ ਜਾਣਾ ਹੀ ਸੀਗਾ। ਅਨਪੜ੍ਹ ਬੰਦਾ ਜਿਹਦੀ ਵਿਚਾਰੇ ਦੀ ਝੁੱਗੀ ਆ, ਜਿਹਨੂੰ ਦਾਲ ਰੋਟੀ ਦਾ ਫਿਕਰ ਪਿਆ ਰਹਿੰਦਾ, ਬੁੱਲਾਂ ਤੇ ਜ਼ਬਾਨ ਤਾਂ ਇੱਕ ਵਾਰੀ ਉਸ ਵਿਚਾਰੇ ਨੇ ਵੀ ਫੇਰੀ ਨਾ ਵੀ ਜੇ 15 ਲੱਖ ਆ ਗਿਆ ਮੈਂ ਨਿਆਣਿਆਂ ਦੇ ਵਿਆਹ ਵੀ ਕਰ ਦੂੰਗਾ ਤੇ ਮੈਂ ਕੋਈ ਕਮਰਾ ਵੀ ਛੱਤ ਸਕਦਾ ਜੀ। ਇਸੇ ਆਸ ਦੇ ਵਿੱਚ ਉਹ ਕਮਲ ਦੇ ਉੱਤੇ ਵੋਟਾਂ ਜਿਹੜੀਆਂ ਅਸੀਂ ਪਾਈ ਗਿਆ। ਹੁਣ ਅਮਿਤ ਸ਼ਾਹ ਵੀ ਕਹਿੰਦੇ ਉਹ ਤਾਂ ਇੱਕ ਜੁਮਲਾ ਸੀਗਾ ਜੀ, ਭਾਵ ਕਿ ਇੱਕ ਸ਼ਗੂਫਾ ਜਿਹੜਾ ਉਹ ਛੱਡਿਆ ਸੀਗਾ ਚੱਲ ਗਿਆ, ਹਰ ਵਾਰੀ ਨਹੀਂ ਚੱਲਦਾ ਉਹ। ਇਸ ਮਾਮਲੇ ਦੇ ਉੱਤੇ ਰਾਮਦੇਵ ਨੂੰ ਜਿਹੜਾ ਪੁੱਛਣਾ ਚਾਹੀਦਾ ਸੀ। ਇੱਕ ਚੁਟਕਲਾ ਚੱਲਦਾ ਜੀ, ਕਹਿੰਦੇ ਰਾਮਦੇਵ ਉਹਨਾਂ ਨੇ ਕਿਹਾ ਸੀਗਾ 100 ਦਿਨਾਂ ਦੇ ਵਿੱਚ ਅਸੀਂ ਕਾਲਾ ਧਨ ਲਿਆਵਾਂਗੇ, ਕਹਿੰਦੇ ਪਰ ਬਹੁਤਿਆਂ ਨੇ ਨੋਟ ਨਹੀਂ ਕੀਤਾ, ਉਹਨੇ ਨਾਲ ਅੱਖ ਵੀ ਮਾਰੀ ਸੀ। ਉਹ ਜਿਹੜਾ ਸੀਗਾ ਜੁਮਲਾ ਪਹਿਲਾਂ ਵਰਤ ਗਿਆ ਸੀਗਾ ਇਹ। ਸੋ ਇਹ ਜੁਮਲਾ ਬਿਨਾਂ ਅੱਖ ਮਾਰੇ ਤੋਂ ਅਮਿਤ ਸ਼ਾਹ ਹੋਰਾਂ ਨੇ ਹੁਣ ਵਰਤਿਆ ਜੀ। ਸੋ ਦੂਜੇ ਪਾਸੇ ਇਹ ਜਿਹੜਾ ਜੀ ਬਿਆਨ ਇਹ ਚਰਚਿਤ ਹੈ। ਇੱਕ ਬਿਆਨ ਜਿਹੜਾ ਨਾਲ ਅਮਿਤ ਸ਼ਾਹ ਦਾ ਇਹ ਵੀ ਚਰਚਿਤ ਹੈ, ਉਹ ਕਹਿੰਦਾ ਜੀ ਕਿ ਇਹ CM ਦੀ ਚੋਣ ਹੋ ਰਹੀ ਹੈ, PM ਦੀ ਨਹੀਂ। ਇਸ ਕਰਕੇ ਕੇਂਦਰ ਦੀ ਸਰਕਾਰ ਦੀ ਕਾਰਗੁਜ਼ਾਰੀ ਦਿੱਲੀ ਦੀਆਂ ਚੋਣਾਂ ਦੇ ਨਾਲ ਮਿਲਾ ਕੇ ਨਹੀਂ ਵੇਖੀ ਜਾ ਸਕਦੀ। ਤੁਸੀਂ ਆਈਡੀਆ ਲਾ ਲਓ ਜੀ ਇਸ ਖਬਰ ਦਾ ਮਤਲਬ ਕੀ ਹੈ। ਜਿਹੜੇ ਅੰਦਰ ਖਾਤੇ ਜਿਹੜੀ ਉਹਨਾਂ ਨੂੰ ਵਕਤ ਪਿਆ ਹੋਇਆ, ਸ਼ਤਰੂਘਨ ਸਿਨਹਾ ਜਿਹਨੂੰ ਸ਼ਾਟਗਨ ਕਿਹਾ ਜਾਂਦਾ ਹੁੰਦਾ ਸੀਗਾ, ਇੱਕ ਵਾਰੀ ਫੇਰ ਉਹਨੇ ਆਪਣੀ ਜਿਹੜੀ ਗਨ ਆ ਉਹ ਚਲਾ ਗਿਆ। ਅਸਲ ਦੇ ਵਿੱਚ ਸ਼ਤਰੂਘਨ ਸਿਨਹਾ ਤੇ ਹਰਸ਼ਵਰਧਨ ਦੋਸਤ ਨੇ ਜੀ ਆਪਸ 'ਚ ਕਾਫੀ। ਹਰਸ਼ਵਰਧਨ ਨੂੰ ਇਹ ਪੀੜ ਜਿਹੜੀ ਆ ਜੀ ਉਹ ਭੁੱਲ ਨਹੀਂ ਰਹੀ ਕਿ ਦਿੱਲੀ ਦੇ ਮੁੱਖ ਮੰਤਰੀ ਦੇ ਵਜੋਂ ਜੇ ਉਹ ਮੂਹਰੇ ਹੁੰਦੇ ਤਾਂ ਅੱਜ ਮੁੱਖ ਮੰਤਰੀ ਬਣਨ ਵੱਲ ਨੂੰ ਉਹਨੇ ਜਾਣਾ ਸੀਗਾ। ਗੱਲ ਇਹ ਵੀ ਸੱਚੀ ਹੈ ਕਿ ਜੇ ਹਰਸ਼ਵਰਧਨ ਹੋਰੀ ਮੁੱਖ ਮੰਤਰੀ ਦੇ ਕੈਂਡੀਡੇਟ ਹੁੰਦੇ ਦਿੱਲੀ ਦੇ ਵਿੱਚ ਤੇ ਸ਼ਾਇਦ ਲੜਾਈ ਹੋਰ ਤਰੀਕੇ ਦੀ ਹੁੰਦੀ। ਜਿਹੜਾ ਸ਼ਤਰੂਘਨ ਹੈ ਜੀ ਉਹਨੇ ਇਹ ਗੱਲ ਕਹੀ ਹੈ ਕਿ ਆਮ ਆਦਮੀ ਪਾਰਟੀ ਦੀ ਦਿੱਲੀ ਦੇ ਵਿੱਚ ਚੜ੍ਹਾਈ ਹੈ। ਉਹਨੇ ਕਿਹਾ ਕਿ ਮੁੰਬਈਆ ਬੋਲੀ ਦੇ ਵਿੱਚ ਇਹਨੂੰ ਬਮਾ ਬੰਮ ਕਹਿੰਦੇ ਆ, ਭਾਵ ਕਿ ਬਹੁਤ ਉੱਪਰ ਨੂੰ ਜਾਣ ਵਾਲਾ। ਉਹਨੇ ਇਹ ਗੱਲ ਕਹੀ ਹੈ ਕਿ ਆਮ ਆਦਮੀ ਪਾਰਟੀ ਨੇ ਗਰਾਊਂਡ ਲੈਵਲ ਦੇ ਉੱਤੇ ਕੰਮ ਬਹੁਤ ਕੀਤਾ, ਜਿਹਦੇ ਕਰਕੇ ਲੋਕ ਉਹਦੇ ਨਾਲ ਜਿਹੜੇ ਵੱਡੀ ਗਿਣਤੀ ਦੇ ਵਿੱਚ ਜੁੜੇ ਨੇ। ਇਹ ਭਾਰਤੀ ਜਨਤਾ ਪਾਰਟੀ ਦਾ ਮੈਂਬਰ ਪਾਰਲੀਮੈਂਟ ਕਹਿ ਰਿਹਾ। ਕਿਤੇ ਨਾ ਕਿਤੇ ਦਰਦ ਉਹਦੀ ਗੱਲ ਦੇ ਵਿੱਚ ਇਸ ਗੱਲ ਦਾ ਲੁਕਿਆ ਹੋਇਆ ਕਿ 3 ਵਾਰੀ ਮੈਂ ਬਣ ਗਿਆ, ਮੈਨੂੰ ਉੱਥੇ ਦੀ ਮੰਤਰੀ ਇਸ ਕਰਕੇ ਨਹੀਂ ਬਣਾਇਆ ਕਿਉਂਕਿ ਲਾਲ ਕ੍ਰਿਸ਼ਨ ਅਡਵਾਨੀ ਦੇ ਧੜੇ ਦਾ। ਜਿਹੜੀ ਦਿੱਲੀ ਦੇ ਵਿੱਚ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਅੰਦਰੂਨੀ ਫੁੱਟ ਹੈ ਉਹਨੂੰ ਵੀ ਉਹਨੇ ਸਾਹਮਣੇ ਜਿਹੜਾ ਜੀ ਲਿਆਂਦਾ, ਜਿਹੜੇ ਕਿ ਕਿਰਨ ਬੇਦੀ ਨੂੰ ਕਿਸੇ ਵੀ ਹਾਲਤ ਦੇ ਵਿੱਚ ਜਿਹੜਾ ਜੀ ਉਹ ਬਰਦਾਸ਼ਤ ਨਹੀਂ ਕਰ ਰਹੇ। ਕੁਝ ਸੂਤਰ ਦਿੱਲੀ ਵਾਲੇ ਮੇਰੇ ਵੀ ਵਾਕਫ ਨੇ, ਉਹ ਕਹਿੰਦੇ ਜੀ ਪੱਤਰਕਾਰਾਂ ਦੇ ਮੂੰਹ ਦੇ ਵਿੱਚ ਇਹ ਗੱਲ ਪਵਾਈ ਜਾ ਰਹੀ ਹੈ, ਕਿਰਨ ਬੇਦੀ ਨੂੰ ਪੁੱਛੋ ਜਿੱਤ ਗਈ ਤਾਂ ਮੁੱਖ ਮੰਤਰੀ, ਹਾਰੀ ਤਾਂ ਫੇਰ ਉਹਨੂੰ ਜਵਾਬ ਨਹੀਂ ਆਉਂਦਾ ਜੀ ਇਹਦਾ ਕੋਈ। ਜੀ ਬਿਲਕੁਲ ਇਹ ਵੀ ਜਿਹੜੀ ਇੱਕ ਵੱਡੀ ਗੱਲ ਹੈਗੀ ਆ। ਤੇ ਅਗਲੀ ਜੇ ਆਪਾਂ ਗੱਲ ਕਰੀਏ ਵੀ ਗਿਰਜਾ ਘਰਾਂ ਦੇ ਉੱਤੇ, ਜਿਹੜੇ ਈਸਾਈ ਗਿਰਜਾ ਘਰਾਂ ਦੇ ਉੱਤੇ ਜਿਹੜੇ ਉੱਥੇ ਹਮਲੇ ਹੋਏ ਆ, ਅੱਗਾਂ ਲਾਈਆਂ ਗਈਆਂ ਆ, ਉਸ ਦੇ ਰੋਸ ਵਜੋਂ ਰੋਸ ਪ੍ਰਦਰਸ਼ਨ ਜਿਹੜੇ ਆ ਮਾਰਚ ਆ ਦਿੱਲੀ ਦੇ ਵਿੱਚ ਕੱਢੇ ਜਾ ਰਹੇ ਆ ਜੀ। ਇਹ ਜਿਹੜੇ ਗਿਰਜਾ ਘਰਾਂ ਦੇ ਉੱਤੇ ਹਮਲੇ ਨੇ ਜੀ ਇਹ ਪਿਛਲੇ ਕਾਫੀ ਦਿਨਾਂ ਤੋਂ ਜਿਹੜੇ ਹੋ ਰਹੇ ਨੇ ਹੁਣ ਮੁਲਕ ਭਰ ਦੇ ਵਿੱਚ ਹੀ ਤਕਰੀਬਨ। ਔਰ ਇਹ ਜਿਹੜਾ ਈਸਾਈ ਭਾਈਚਾਰਾ ਜੀ ਉਹਨੇ ਇਕੱਠੇ ਹੋ ਕੇ ਤੇ ਦਿੱਲੀ ਦੇ ਵਿੱਚ ਜਿਹੜਾ ਜੀ ਇੱਕ ਵੱਡਾ ਰੋਸ ਮੁਜ਼ਾਹਰਾ ਜਿਹੜਾ ਉਹ ਕੀਤਾ। 200 ਦੇ ਕਰੀਬ ਜਿਹੜੇ ਪ੍ਰਦਰਸ਼ਨਕਾਰੀ ਸੀ ਜੀ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ। ਉਦੋਂ ਅਰੈਸਟ ਕੀਤਾ ਗਿਆ ਜਦੋਂ ਜਿਹੜੇ ਦਿੱਲੀ ਦੇ ਵਿੱਚ ਸੇਕਰਡ ਹਾਰਟ ਕੈਥੇਡਰਲ ਦੇ ਜਿਹੜੇ ਬਾਹਰ ਸੀਗੇ ਜੀ, ਇਹ ਰਾਜਨਾਥ ਸਿੰਘ ਜਿਹੜੇ ਕਿ ਗ੍ਰਹਿ ਮੰਤਰੀ ਨੇ, ਉਹਨਾਂ ਦੇ ਘਰ ਵੱਲ ਨੂੰ ਤੁਰ ਪਏ ਸਨ ਜੀ ਰੋਸ ਮੁਜ਼ਾਹਰਾ ਕਰਦੇ। ਸੋ ਇਹਨਾਂ ਨੂੰ ਅਰੈਸਟ ਜਿਹੜਾ ਜੀ ਉਹ ਕਰ ਲਿਆ ਗਿਆ। ਇਹ ਪ੍ਰਦਰਸ਼ਨਕਾਰੀ ਜਿਹੜੇ ਨੇ ਮੁਲਕ ਭਰ ਦੇ ਵਿੱਚੋਂ ਇਕੱਠੇ ਹੋ ਕੇ ਆਏ ਨੇ। ਦਿੱਲੀ ਦੀਆਂ ਚੋਣਾਂ ਦੇ ਦੌਰਾਨ ਇੱਦਾਂ ਦਾ ਘੱਟ ਗਿਣਤੀ ਦੇ ਵੱਲੋਂ ਜਿਹੜਾ ਰੋਸ ਮੁਜ਼ਾਹਰਾ ਕੀਤਾ ਜਾਣਾ ਨਿਰਸੰਦੇਹ ਸਰਕਾਰ ਦੇ ਵਾਸਤੇ ਜਿਹੜਾ ਵਕਤ ਤਾਂ ਉਹ ਪੈਂਦਾ ਹੀ ਸੀਗਾ, ਪਰ ਉਹ ਜਿਹੜੇ ਕਹਿੰਦੇ ਸੀਗੇ ਕਿ 10-10 ਬੱਚੇ ਪੈਦਾ ਕਰੋ, 40-40 ਪਿੱਲੇ ਪੈਦਾ ਨਾ ਕਰੋ, ਧਰਮ ਵਾਪਸੀ, ਘਰ ਵਾਪਸੀ, ਕਿੰਨੇ ਲਫ਼ਜ਼ ਜਿਹੜੇ ਸੀ ਪਿਛਲੇ 2-3 ਮਹੀਨਿਆਂ ਦੇ ਵਿੱਚ ਇੰਨੇ ਚਰਚਿਤ ਹੋਏ ਸੀ, ਇਹ ਨਹੀਂ ਸਮਝ ਆਉਂਦੀ ਉਹ ਸਾਰੇ ਦੇ ਸਾਰੇ ਹੁਣ ਖੁੱਡਾਂ ਕਿਹੜੀਆਂ 'ਚ ਬੜੇ ਹੋਏ ਨੇ ਜੀ। ਜਾਂ ਤਾਂ ਜੁਰਤ ਸੀਗੀ ਤੇ ਫਿਰ ਦਿੱਲੀ ਦੇ ਵਿੱਚ ਆ ਕੇ ਇਹ ਬਿਆਨ ਜਿਹੜੇ ਘਰ ਵਾਪਸੀ ਵਾਲੇ, 10-10 ਬੱਚੇ ਪੈਦਾ ਕਰਨ ਵਾਲੇ, ਜੀਨਾ ਨਾ ਪਾਉਣ ਵਾਲੇ, 40-40 ਪਿੱਲੇ ਨਾ ਪੈਦਾ ਕਰਨ ਦੇ ਬਿਆਨ ਵਾਲੇ ਜਿਹੜੇ ਉਹ ਦਿੰਦੇ ਤੇ ਨਾਲੇ ਫਿਰ ਸਵਾਦ ਲੈ ਲੈਂਦੇ ਵੀ ਲੋਕ ਕਿੱਧਰ ਨੇ ਜੀ। ਬਿਲਕੁਲ ਜੀ। ਤੇ ਅਮਿਤ ਸ਼ਾਹ ਨੇ ਕਿਤੇ ਨਾ ਕਿਤੇ ਉਹ ਚੀਜ਼ ਫਿਰ ਸਿੱਧ ਕਰ ਛੱਡੀ ਆ ਵੀ ਜਿੱਥੇ ਵੀ ਚੋਣਾਂ ਹੋਣੀਆਂ ਆ ਉੱਥੇ ਜਿਹੜੇ ਆ ਘੱਟ ਗਿਣਤੀ ਆ ਉਹਨਾਂ ਦੇ ਨਾਲ ਧੱਕਾ ਹੋਣਾ ਹੀ ਹੋਣਾ ਆ, ਉਹਨਾਂ ਦਾ ਕਤਲੇਆਮ ਕਰਨਾ ਹੀ ਕਰਨਾ ਹੈ ਇਹਨਾਂ ਨੇ। ਤੇ ਅਗਲੀ ਜੇ ਆਪਾਂ ਗੱਲ ਕਰੀਏ ਵੀ ਪੰਜਾਬ ਦੇ ਵਿੱਚ ਸਵਾਈਨ ਫਲੂ ਆ, ਉਸ ਦੇ ਨਾਲ ਕੁੱਲ 8 ਮੌਤਾਂ ਹੋ ਚੁੱਕੀਆਂ ਤੇ ਕਾਫੀ ਜਿਹੜਾ ਉਸ ਦੇ ਨਾਲ ਦਹਿਸ਼ਤ ਆ ਜੀ। ਸਵਾਈਨ ਫਲੂ ਜਿਹੜਾ ਜੀ ਐਕਚੁਅਲੀ ਅਸਲ ਦੇ ਵਿੱਚ ਤਾਂ ਇਹ
ਰਾਜਸਥਾਨ ਦੇ ਵਿੱਚ ਬਹੁਤ ਜ਼ਿਆਦਾ ਇਹਦਾ ਪ੍ਰਕੋਪ ਆ ਜੀ। ਰਾਜਸਥਾਨ ਦੇ ਵਿੱਚ ਜਿਹੜੇ ਮਰਨ ਵਾਲਿਆਂ ਦੀ ਗਿਣਤੀ ਆ ਉਹ 70 ਦੇ ਨੇੜੇ ਪਹੁੰਚ ਗਈ ਹੋਈ ਹੈ ਜੀ ਸਵਾਈਨ ਫਲੂ ਦੇ ਨਾਲ ਪਿਛਲੇ ਕੁਝ ਹਫ਼ਤਿਆਂ ਦੇ ਵਿੱਚ। ਈਵਨ ਉੱਥੋਂ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਗਹਿਲੋਤ, ਉਹਨਾਂ ਨੂੰ ਵੀ ਸਵਾਈਨ ਫਲੂ ਹੈ ਜੀ। ਔਰ ਇੱਥੋਂ ਤੱਕ ਕਿ ਰਾਜਸਥਾਨ ਦੇ ਜਿਹੜਾ ਸਿਹਤ ਮੰਤਰੀ ਹੈ ਉਹਨੂੰ ਵੀ ਸਵਾਈਨ ਫਲੂ ਜਿਹੜਾ ਜੀ ਉਹ ਦੱਸਿਆ ਜਾਂਦਾ, ਉੱਥੇ ਜ਼ਿਆਦਾ ਪ੍ਰਕੋਪ ਆ ਜੀ ਇਹਦਾ। ਇਹ ਠੰਡ ਦੇ ਦਿਨਾਂ ਦੇ ਦੌਰਾਨ ਇਹ ਜ਼ਿਆਦਾ ਹੁੰਦਾ। ਹੁਣ ਵੈਸੇ ਧੁੱਪਾਂ ਤਾਂ ਲੱਗਣ ਲੱਗ ਗਈਆਂ ਨੇ, ਜਦੋਂ ਥੋੜ੍ਹੀ ਜਿਹੀ ਜਿਹੜਾ ਮੌਸਮ ਠੀਕ ਹੋ ਜਾਊਗਾ ਫਿਰ ਇਹਦਾ ਪ੍ਰਕੋਪ ਘਟਣਾ। ਪੰਜਾਬ ਦੇ ਵਿੱਚ ਵੀ ਇਹਨੇ ਪੈਰ ਜਿਹੜੇ ਨੇ ਉਹ ਪਸਾਰੇ ਨੇ ਜੀ। ਇੱਥੇ ਪਟਿਆਲੇ ਦੇ ਵਿੱਚ ਵੀ ਕੱਲ ਇੱਕ ਡੈਥ ਜਿਹੜੀ ਹੈ ਜੀ ਉਹ ਹੋਈ ਹੈ। ਇਹ ਪਟਿਆਲੇ ਦੇ ਵਿੱਚ ਹੋਣ ਵਾਲੀ ਦੂਸਰੀ ਡੈਥ ਹੈ ਜੀ। ਜਲੰਧਰ ਦੇ ਵਿੱਚ ਅਜੇ ਕੁਮਾਰ ਹੈ ਜੀ, ਉਹਨੂੰ ਸਵਾਈਨ ਫਲੂ ਹੋਣ ਦੀ ਪੁਸ਼ਟੀ ਜਿਹੜੀ ਹੈ ਜੀ ਉਹ ਕੀਤੀ ਆ। 22 ਲੋਕ ਨੇ ਜੀ ਟੋਟਲ ਜਿਨ੍ਹਾਂ ਦੇ ਟੈਸਟ ਜਿਹੜੇ ਨੇ ਉਹ ਪੋਜ਼ਿਟਿਵ ਆਏ ਨੇ। ਔਰ 65 ਤੋਂ ਉੱਪਰ ਲੋਕ ਨੇ ਜੀ ਜਿਨ੍ਹਾਂ ਨੂੰ ਹਸਪੀਟਲ ਦੇ ਵਿੱਚ ਦਾਖਲ ਕੀਤਾ ਗਿਆ, ਉਹਨਾਂ ਦੇ ਟੈਸਟ ਵਗੈਰਾ ਹੋ ਰਹੇ ਨੇ। 3 ਮੌਤਾਂ ਜਿਹੜੀਆਂ ਜੀ ਉਹ ਕੱਲ ਹੋਈਆਂ ਨੇ। ਇਹਨਾਂ ਜਲੰਧਰ, ਅੰਮ੍ਰਿਤਸਰ ਤੇ ਡੱਬਵਾਲੀ ਦੇ ਵਿੱਚ ਇੱਕ ਮੌਤ ਹੋਈ ਹੈ। 5 ਡੈਥ ਜਿਹੜੀਆਂ ਨੇ ਜੀ ਇਹ ਤੋਂ ਪਹਿਲਾਂ ਹੋ ਚੁੱਕੀਆਂ ਨੇ ਪਿਛਲੇ 10 ਦਿਨਾਂ ਦੇ ਦੌਰਾਨ। 8 ਮੌਤਾਂ ਜਿਹੜੀਆਂ ਨੇ ਸਵਾਈਨ ਫਲੂ ਦੇ ਨਾਲ ਇਹ ਹੋ ਗਈਆਂ ਨੇ। ਸਿਹਤ ਵਿਭਾਗ ਕਹਿੰਦਾ ਜੀ ਕਿ ਸਵਾਈਨ ਫਲੂ ਦੀ ਜਿਹੜੀ ਦਵਾਈ ਆ ਉਹਨਾਂ ਕੋਲ ਹੈਗੀ ਆ, ਪਰ ਰਿਐਲਿਟੀ ਜਿਹੜੀ ਇਹ ਹੈ ਕਿ ਹਸਪੀਟਲਾਂ ਦੇ ਵਿੱਚ ਸਵਾਈਨ ਫਲੂ ਦੀ ਦਵਾਈ ਜਿਹੜੀ ਆ ਜੀ ਉਹ ਸਮੇਂ ਸਿਰ ਨਹੀਂ ਪਹੁੰਚਾਈ ਜਾ ਸਕੀ। ਅਜੇ ਵੀ ਮਰੀਜ਼ਾਂ ਨੂੰ ਕਈ ਘੰਟੇ ਜਿਹੜਾ ਜੀ ਉਹ ਸਫ਼ਰ ਕਰਕੇ ਸਵਾਈਨ ਫਲੂ ਦੀ ਦਵਾਈ ਜਿਹੜੀ ਆ ਉਹ ਲਿਆਉਣੀ ਪੈ ਰਹੀ ਹੈ। ਇਹ ਇੱਦਾਂ ਦੀ ਇੱਕ ਇਲਾਜ ਜਿਹੜੀ ਕਿ ਅੱਗੇ ਤੋਂ ਅੱਗੇ ਬਹੁਤ ਤੇਜ਼ੀ ਦੇ ਨਾਲ ਹੁੰਦੀ ਹੈ। ਜੇ ਕਿਸੇ ਨੂੰ ਸਵਾਈਨ ਫਲੂ ਆ, ਉਹਨੇ ਛਿੱਕ ਵਗੈਰਾ ਮਾਰ ਦਿੱਤੀ ਤਾਂ ਉਹਦੇ ਜਿਹੜੇ ਕੰਨ ਨੇ ਜੀ ਦੂਸਰੇ ਦੇ ਵਿੱਚ ਚਲੇ ਜਾਂਦੇ ਨੇ। ਜਿਹੜੇ ਲੋਕਾਂ ਨੇ ਆਉਣ ਵਾਲੇ ਦਿਨਾਂ ਦੇ ਦੌਰਾਨ ਪ੍ਰਵਾਸੀਆਂ ਨੇ ਇੱਧਰ ਭਾਰਤ ਵਾਲੇ ਸਾਈਡ ਨੂੰ ਆਉਣਾ, ਪੰਜਾਬ ਨੂੰ ਆਉਣਾ, ਬੇਸ਼ੱਕ ਇਹ ਵੀ ਹੈ ਕਿ ਅਗਲੇ 10 ਕੁ ਦਿਨਾਂ ਦੇ ਵਿੱਚ ਮੌਸਮ ਬਹੁਤ ਬਦਲ ਜਾਣਾ ਤੇ ਉਸ ਤੋਂ ਬਾਅਦ ਇਹਦਾ ਪ੍ਰਕੋਪ ਤਾਂ ਘੱਟ ਜਾਣਾ। ਜਿਹੜੇ ਤੁਰੰਤ ਆਉਣ ਵਾਲੇ ਨੇ ਬੈਟਰ ਇਹ ਹੈ ਜੀ ਕਿ ਇੱਕ ਵਾਰੀ ਆਪਣੇ ਫੈਮਿਲੀ ਡਾਕਟਰ ਦੇ ਨਾਲ ਕੰਸਲਟ ਕਰਕੇ ਜੇ ਇਹਦਾ ਕੋਈ ਫਲੂ ਵਗੈਰਾ ਹੈ, ਸ਼ਾਟ ਜਿਹੜਾ ਹੈ ਜੀ ਉਹ ਲਵਾ ਲੈਣ, ਫਲੂ ਸ਼ਾਟ, ਤਾਂ ਉਹ ਬੈਟਰ ਰਹੂਗਾ ਜੀ। ਸੁਰੱਖਿਆ ਜਿਹੜੀ ਆ ਉਹ ਬੜੀ ਜ਼ਰੂਰੀ ਆ। ਭੀੜ ਭਾੜ ਵਾਲੇ ਜਿਹੜੇ ਥਾਂ ਨੇ ਉਹਨਾਂ ਤੋਂ ਜਾਣ ਤੋਂ ਗੁਰੇਜ਼ ਕਰਨੀ ਚਾਹੀਦੀ ਹੈ ਜੀ ਕੁਝ ਦਿਨਾਂ ਦੇ ਵਾਸਤੇ, ਕਿਉਂਕਿ ਅੱਗੇ ਤੋਂ ਅੱਗੇ ਫੈਲ ਜਾਂਦਾ ਨਹੀਂ। ਜੀ ਬਿਲਕੁਲ। ਤੇ ਇਸੇ ਤਰੀਕੇ ਦੇ ਨਾਲ ਜਿਹੜਾ ਕਹਿ ਲਓ ਵੀ ਮਾਨਸੇ ਦੇ 2 ਪਿੰਡਾਂ ਦੇ ਵਿੱਚ ਹੁਣ ਕਾਲੇ ਪੀਲੀਏ ਨੇ ਉਹਦੇ ਆਪਣੇ ਪੈਰ ਪਸਾਰਨੇ ਸ਼ੁਰੂ ਕੀਤੇ ਆ। ਹੈਪੇਟਾਈਟਸ ਸੀ ਜਿਹੜਾ ਜੀ ਇਹ ਐਕਚੁਅਲੀ ਹੁੰਦਾ ਗੰਦੇ ਪਾਣੀ ਤੋਂ ਆ ਜੀ ਜ਼ਿਆਦਾ ਜੀ। ਜਦੋਂ ਜਿਹੜੀਆਂ ਨਹਿਰਾਂ ਵਗੈਰਾ ਨੇ ਜੀ ਜਿੱਥੇ ਉਹਨਾਂ ਦੇ ਵਿੱਚ ਗੰਦ ਸੁੱਟਿਆ ਜਾ ਰਿਹਾ, ਉਹ ਏਰੀਆ ਜਿੱਥੇ ਕਿ ਨਹਿਰੀ ਪਾਣੀ ਜਿਹੜਾ ਸਾਫ਼ ਕਰਕੇ ਪੀਤਾ ਜਾਂਦਾ, ਉੱਥੇ ਇਹਦਾ ਪ੍ਰਕੋਪ ਜ਼ਿਆਦਾ। ਜਿਹੜੀ ਚਿੱਟੀ ਵੇਈ ਇੱਥੇ ਦੁਆਬੇ ਦੇ ਵਿੱਚੋਂ ਨਿਕਲਦੀ ਆ ਜੀ, ਸ਼ਾਹਕੋਟ ਮਲਸੀਆਂ ਵਾਲੀ ਸਾਈਡ ਤੋਂ ਜਾਂਦੀ ਆ, ਉਹਦਾ ਨਾਮ ਚਿੱਟੀ ਵੇਈ ਆ। ਜੇ ਉਹਦਾ ਪਾਣੀ ਦੇਖੋ ਤੇ ਤਵੇ ਦਾ ਪੁੱਠਾ ਪਾਸਾ ਜਿਹੜਾ ਉਹ ਵੀ ਸ਼ਰਮਾ ਜਾਂਦਾ ਵੀ ਉਹਦੀ ਕਾਲਕ ਕਾਹਦੀ ਹੈ, ਜਿੰਨਾ ਹੀ ਉਹਦੀ ਕਾਲਕ ਹੈ ਜੀ। ਉਹਦੇ ਨਾਲ ਜਿਹੜਾ ਜੀ ਇਹ ਕਾਲਾ ਪੀਲੀਆ ਜਿਹੜਾ ਫੈਲਦਾ। ਮਾਨਸੇ ਦੇ 2 ਪਿੰਡਾਂ ਦੇ ਵਿੱਚ ਇਹਦਾ ਵੇਲੇ ਦਿਸ ਰਿਹਾ ਜੀ, ਪਿੰਡ ਰਾਏਪੁਰ ਤੇ ਮਾਖਾ। ਇੱਥੇ ਜਿਹੜਾ ਕਾਲਾ ਪੀਲੀਆ ਜੀ ਉਹਨੇ ਪੈਰ ਜਿਹੜੇ ਨੇ ਉਹ ਪਸਾਰੇ ਨੇ। ਮਾਨਸਾ ਪ੍ਰਸ਼ਾਸਨ ਜਿਹੜਾ ਜੀ ਉਹ ਕਹਿੰਦਾ ਹੈ ਕਿ 6131 ਦੀ ਆਬਾਦੀ ਤੇ 1123 ਦੀ ਆਬਾਦੀ ਵਾਲੇ ਜਿਹੜੇ ਪਿੰਡ ਨੇ ਜੀ, ਇਹਨਾਂ ਦੇ ਵਿੱਚ ਹੈਪੇਟਾਈਟਸ ਮਰੀਜ਼ਾਂ ਦੀ ਗਿਣਤੀ ਦੇ 41 ਮਾਮਲੇ ਹੁਣ ਤੱਕ ਜਿਹੜੇ ਉਹ ਸਾਹਮਣੇ ਆ ਚੁੱਕੇ ਨੇ ਜੀ। ਔਰ ਕਹਿੰਦੇ ਨੇ ਜੀ ਕਿ ਅਕਤੂਬਰ ਮਹੀਨੇ ਦੇ ਵਿੱਚ ਪਿਆ ਜਿਹੜਾ ਬੇਮੌਸਮੀ ਮੀਂਹ ਆ, ਉਹਦੇ ਕਰਕੇ ਸਭ ਤੋਂ ਵੱਧ ਲੋਕ ਜਿਹੜੇ ਨੇ ਉਹ ਸ਼ਿਕਾਰ ਹੋਏ ਨੇ। ਉਹਦਾ ਰੀਜ਼ਨ ਜਿਹੜਾ ਨਾ ਜੀ ਕਿਤੇ ਨਾ ਕਿਤੇ ਇਹ ਹੈ ਕਿ ਜਿਹੜੀਆਂ ਪੈਸਟੀਸਾਈਡ ਪਾਈਆਂ ਜਾ ਰਹੀਆਂ ਨੇ ਲਗਾਤਾਰ ਜਿਹੜੀਆਂ, ਕਿਉਂਕਿ ਇਹ ਨਰਮਾ ਬੈਲਟ, ਇੱਥੇ ਪੈਸਟੀਸਾਈਡ ਬਹੁਤ ਪੈਂਦੀਆਂ ਨੇ। ਇੱਕ ਖਲੇਪੜ ਜਿਹੜਾ ਕੋਈ 3-3.5 ਫੁੱਟ ਥੱਲੇ ਧਰਤੀ ਦੇ ਬਣ ਗਿਆ ਜੀ ਇਹਨਾਂ ਪੈਸਟੀਸਾਈਡ ਦੀ ਵਜ੍ਹਾ ਕਰਕੇ। ਉਹ ਜਿਹੜਾ ਬਣਿਆ ਹੋਇਆ ਖਲੇਪੜ ਹੈ ਉਹ ਮੀਂਹ ਦਾ ਪਾਣੀ ਜੀਰਨ ਨਹੀਂ ਦਿੰਦਾ, ਭਾਵ ਕਿ ਥੱਲੇ ਨਹੀਂ ਜਾਣ ਦਿੰਦਾ। ਜਿਹੜਾ ਧਰਤੀ ਹੇਠਲਾ ਪਾਣੀ ਹੈ ਉਹ ਹੇਠਾਂ ਜਾਣ ਦਾ ਇੱਕ ਰੀਜ਼ਨ ਉਹ ਖਲੇਪੜ ਹੈ। ਦੂਸਰਾ ਇਹ ਹੈ ਜੀ ਕਿ ਜਦੋਂ ਉੱਪਰ ਮੀਂਹ ਦਾ ਪਾਣੀ ਜਿਹੜਾ ਪੈਂਦਾ ਉਹਦੇ ਨਾਲ ਪੈਸਟੀਸਾਈਡ ਜਿਹੜੀਆਂ ਪਾਈਆਂ ਹੋਈਆਂ ਉਹ ਰਲ ਜਾਂਦੀਆਂ ਨੇ ਤੇ ਕਿਤੇ ਨਾ ਕਿਤੇ ਉਹ ਇਹਨਾਂ ਬਿਮਾਰੀਆਂ ਦਾ ਮੇਨ ਰੀਜ਼ਨ ਜਿਹੜਾ ਨਾ ਜੀ ਉਹ ਬਣ ਰਿਹਾ। ਪੰਜਾਬ ਦੀ ਹਾਲਾਤ ਉਹ ਹੈ ਜੀ ਕਿ ਬਿਮਾਰ ਸੂਬਾ ਜਿਹੜਾ ਜੀ ਇਹ ਬਣ ਗਿਆ। ਪਰ ਸਰਕਾਰਾਂ ਦੇ ਕੰਨਾਂ ਦੇ ਉੱਤੇ ਇਸ ਮਾਮਲੇ ਵਿੱਚ ਜੂੰ ਨਹੀਂ ਸਰਕਦੀ ਆ। ਨਿਗਮ ਦੀਆਂ ਚੋਣਾਂ ਹੋਣੀਆਂ ਨੇ, ਤੁਸੀਂ ਕੋਈ ਰਿਪੋਰਟ ਜਿਹੜੀ ਆ ਜੀ ਚੁੱਕ ਲਓ, ਇੱਕ ਸਿੰਗਲ ਸ਼ਹਿਰ ਦਿਖਾਓ ਵੱਡੇ ਤੋਂ ਵੱਡਾ ਜਿਹਦੇ ਵਾਸਤੇ ਇਹ ਕਿਹਾ ਜਾਵੇ ਕਿ ਉੱਥੇ ਪਾਣੀ ਸ਼ੁੱਧ ਹੈ ਤੇ ਉੱਥੇ ਸੀਵਰੇਜ ਦਾ ਜਿਹੜਾ ਸਿਸਟਮ ਹੈ ਉਹ ਸਹੀ ਵਰਕ ਕਰ ਰਿਹਾ। ਕਿਸੇ ਜਗ੍ਹਾ ਤੇ ਨਹੀਂ। ਲੋਕ ਲਭਾਊ ਚੀਜ਼ਾਂ, ਚੁੰਗੀਆਂ ਬੰਦ ਕਰ ਦਿੱਤੀਆਂ। ਚੁੰਗੀਆਂ ਤੋਂ ਪਹਿਲਾਂ ਸ਼ਹਿਰ ਜਿਹੜੇ ਉਹ ਚੱਲਦੇ ਹੁੰਦੇ ਸੀਗੇ। ਪਿੰਡਾਂ ਥਾਵਾਂ ਦੇ ਉੱਤੇ ਜਿਹੜੇ ਜੀ ਪਿੰਡਾਂ 'ਚ ਸ਼ੁੱਧ ਹਵਾ ਕਹੀ ਜਾਂਦੀ ਹੁੰਦੀ ਸੀ ਕਿ ਪਿੰਡਾਂ 'ਚ ਸ਼ੁੱਧ ਹਵਾ ਜੀ ਉੱਥੇ ਖਾਣ ਪੀਣ ਨੂੰ ਸ਼ੁੱਧ ਹੈ, ਪਰ ਸਪਰੇਆਂ ਖਾਦਾਂ ਨੇ ਲੋਕਾਂ ਨੂੰ ਖਾਦ ਬਣਾ ਕੇ ਰੱਖਤਾ ਜੀ। ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਇਰਾਕ ਦੇ ਵਿੱਚ ਜਿਹੜੇ ਇੱਕ ਫੈਕਟਰੀ ਦੇ ਵਿੱਚ ਕਈ ਪੰਜਾਬੀ ਆ ਉਹਨਾਂ ਨੇ ਬੰਦੀ ਬਣਾਇਆ ਸੀ ਤੇ ਉਹਨਾਂ ਦੇ ਰਿਹਾ ਹੋਣ ਦੀਆਂ ਖਬਰਾਂ ਆਈਆਂ ਸੀਗੀਆਂ ਤੇ ਇਹ ਕਿਹਾ ਜਾ ਰਿਹਾ ਵੀ ਹੁਣ ਉਹਨਾਂ ਦੇ ਰਿਹਾ ਹੋਣ ਦੇ ਵਿੱਚ ਕੋਈ ਨਾ ਕੋਈ ਅੜਿੱਕਾ ਪੈ ਰਿਹਾ।
ਜੀ ਇਹ ਜਿਹੜੀ ਇਰਾਕ ਦੀ ਸਪੋਰਟਸ ਸਿਟੀ ਹੈ ਜੀ ਬਸਰਾ, ਉਹਦੇ ਵਿੱਚ ਜਿਹੜੇ ਬੰਦਕ ਬਣਾਏ ਗਏ ਨੇ 167 ਭਾਰਤੀ, ਇਹਨਾਂ ਦੀ ਦੇਸ਼ ਵਾਪਸੀ ਰੁਕਣ ਦੇ ਸਾਥ ਜਿਹੜੇ ਬਣ ਗਏ ਨੇ ਜੀ। ਇਹ ਜਿਹੜੇ ਲੋਕ ਉੱਥੇ ਨੇ ਜੀ, ਇਹਦੇ ਵਿੱਚ ਇਰਾਕੀਆਂ ਨੇ ਅੜਿੱਕਾ ਜਿਹੜਾ ਜੀ ਉਹ ਖੜਾ ਕੀਤਾ। ਉਹਨਾਂ ਭਾਰਤ ਨੂੰ ਵਾਪਸ ਭੇਜਣ ਖਿਲਾਫ ਕੰਪਨੀ ਦੇ ਵਿਰੁੱਧ ਪ੍ਰਦਰਸ਼ਨ ਕੀਤਾ। ਉਹ ਕੰਪਨੀ ਦੇ ਅਧਿਕਾਰੀਆਂ ਤੋਂ ਆਪਣੀ 6 ਮਹੀਨੇ ਦੀ ਬਕਾਇਆ ਤਨਖਾਹ ਜਿਹੜੀ ਆ ਜੀ ਉਹਦੀ ਮੰਗ ਕਰ ਰਹੇ ਨੇ ਜੀ। ਜਿਹੜੇ ਇਰਾਕੀਆਂ ਨੇ ਵੀਰਵਾਰ ਨੂੰ ਕੰਪਨੀ ਦੇ ਖਿਲਾਫ ਜਿਹੜਾ ਜੀ ਇਹ ਐਜੀਟੇਸ਼ਨ ਕੀਤੀ ਆ। ਕੰਪਨੀ ਦੇ ਅਧਿਕਾਰੀ ਜਿਹੜੇ ਨੇ ਜੀ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਨਹੀਂ ਮੰਨੇ। ਬੰਦੀ ਬਣਾਏ ਗਏ ਜਿਹੜੇ ਭਾਰਤੀ ਨੇ ਉਹਨਾਂ ਦੀ ਦੇਸ਼ ਵਾਪਸੀ ਦੇ ਵਾਸਤੇ ਜਿਹੜਾ ਉੱਥੇ ਭਾਰਤੀ ਹਾਈ ਕਮਿਸ਼ਨ ਹੈ ਜੀ ਉਹਨੇ ਫੈਕਟਰੀ ਮਾਲਕਾਂ ਦੇ ਨਾਲ ਜਿਹੜਾ ਤਾਲਮੇਲ ਬਣਾਇਆ ਸੀਗਾ, ਹੁਣ ਫੇਰ ਬਣਾ ਰਹੇ ਨੇ। ਅਧਿਕਾਰੀਆਂ ਦੇ ਨਾਲ ਲਗਾਤਾਰ ਜਿਹੜੀ ਹੈ ਜੀ ਉਹ ਗੱਲਬਾਤ ਚੱਲ ਰਹੀ ਹੈ ਤਾਂ ਕਿ ਜਿਹੜੇ ਬੰਦੀ ਬਣਾਏ ਹੋਏ ਲੋਕ ਨੇ ਉਹਨਾਂ ਨੂੰ ਕਿਸੇ ਤਰੀਕੇ ਦੇ ਨਾਲ ਉੱਥੋਂ ਮੁਲਕ ਦੇ ਵਿੱਚੋਂ ਜਿਹੜਾ ਜੀ ਉਹ ਕੱਢਿਆ ਜਾ ਸਕੇ। ਅਸਲ ਦੇ ਵਿੱਚ ਕੰਪਨੀ ਇਹ ਕਹਿੰਦੀ ਹੈ ਕਿ ਅਸੀਂ ਤਿੰਨਾਂ ਦੀ ਮਹੀਨਿਆਂ ਦੀ ਜਿਹੜੀ ਤਨਖਾਹ ਆ ਉਹ ਦੇ ਦੇਵਾਂਗੇ, ਉਹਨਾਂ ਦੇ ਅਕਾਊਂਟ ਦੇ ਵਿੱਚ ਜਿਹੜੀ ਹੈ ਜੀ ਉਹ ਜਮ੍ਹਾਂ ਕਰਾ ਦਾਂਗੇ। ਇਹ ਲੋਕ ਇਹ ਕਹਿੰਦੇ ਆ ਕਿ ਅਸੀਂ 9 ਮਹੀਨੇ ਉੱਥੇ ਕੰਮ ਜਿਹੜਾ ਜੀ ਕੀਤਾ ਤੇ 3 ਨਹੀਂ ਸਾਨੂੰ 6 ਮਹੀਨੇ ਦੀ ਤਨਖਾਹ ਜਿਹੜੀ ਹੈ ਨਾ ਜੀ ਉਹ ਜ਼ਰੂਰੀ ਚਾਹੀਦੀ ਆ। ਦੇਖੋ ਜਿਹੜੀ ਗਰੀਬੀ ਆ, ਜਿਹੜੀ ਭੁੱਖ ਆ ਜੀ, ਉਹ ਕੀ ਕਰੇ। ਠੀਕ ਹੈ ਕਿ ਇਹਦੇ ਨਾਲ ਕਈ ਲੋਕ ਕਹਿਣਗੇ ਕਿ ਇਹਨਾਂ ਨੂੰ ਜਾਨ ਬਚਾ ਕੇ ਉੱਥੋਂ ਆਪਣੀ ਤਰੀਕੇ ਨਾਲ ਆ ਜਾਣਾ, ਚਾਹੇ ਤਨਖਾਹ ਆ ਜਾਣਾ ਚਾਹੀਦਾ, ਚਾਹੇ ਤਨਖਾਹ ਨਾ ਹੀ ਮਿਲੇ। ਪਰ ਏਦਾਂ ਹੁੰਦਾ ਨਹੀਂ ਨਾ ਜੀ। ਜਿਹੜੇ ਵਿਚਾਰੇ ਏਜੰਟਾਂ ਦੇ ਰਾਹੀਂ ਪੈਸੇ ਲਾ ਕੇ ਗਏ ਨੇ, ਇੱਥੇ ਪਿੱਛੇ ਵੀ ਤਾਂ ਉਹਨਾਂ ਦਾ ਟੱਬਰ ਬੈਠਾ ਨਾ ਜੀ। ਇਹੀ ਕਹਿੰਦੇ ਨੇ ਨਾ ਕਿ ਦੁਨੀਆ ਦਾ ਕੋਈ ਖਿੱਤਾ ਤੁਸੀਂ ਲੈ ਲਓ, ਕੋਈ ਮੁਲਕ ਲੈ ਲਓ, ਮਜ਼ਦੂਰ ਦਾ ਸ਼ੋਸ਼ਣ ਜਿਹੜਾ ਨਾ ਜੀ ਉਹ ਹਰੇਕ ਜਗ੍ਹਾ ਦੇ ਉੱਤੇ ਹੁੰਦਾ। ਜਿਹੜੇ ਲੋਕ ਅਮੀਰ ਬਣੇ ਨੇ ਮਜ਼ਦੂਰਾਂ ਦਾ ਸ਼ੋਸ਼ਣ ਕਰ ਕਰਕੇ ਹੀ ਤਾਂ ਬਣੇ ਨੇ ਜੀ। ਤੁਸੀਂ ਜਿੱਥੇ ਮਰਜ਼ੀ ਲੈ ਲਓ, ਇੱਥੇ ਪੰਜਾਬ ਦੀ ਹਾਲਾਤ ਲੈ ਲਓ, ਭਾਰਤ ਦੀ ਹਾਲਾਤ ਲੈ ਲਓ, ਮੁਲਕ ਦੇ ਕਿਸੇ ਜਿਹੜਾ ਦੁਨੀਆ ਦੇ ਕਿਸੇ ਮੁਲਕ ਦੀ ਜਿਹੜੀ ਹਾਲਾਤ ਲੈ ਲਓ, ਉੱਥੇ ਮਜ਼ਦੂਰ ਦਾ ਸ਼ੋਸ਼ਣ ਜਿਹੜਾ ਉਹ ਹੁੰਦਾ ਹੀ ਹੁੰਦਾ। ਜਦੋਂ ਵੀ ਰਗੜਿਆ ਜਾਊਗਾ, ਦਰੜਿਆ ਜਾਊਗਾ, ਉਹ ਮਜ਼ਦੂਰ ਹੀ ਦਰੜਿਆ ਜਾਊਗਾ। ਜੀ 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 ਬਿਲਕੁਲ ਬਿਲਕੁਲ। ਅਤੇ ਅਗਲੀ ਜਿਹੜੀ ਇੱਕ ਗੱਲ ਕਰਦੇ ਹਾਂ ਵੀ ਇਹ ਜਿਹੜੀ ਚੀਜ਼ ਸਾਹਮਣੇ ਆਈ ਹੈ ਵੀ ਗੈਰ ਕਾਨੂੰਨੀ ਕਲੋਨੀਆਂ 'ਚ ਪਲਾਟਾਂ ਦੀ ਜਿਹੜੀ ਰਜਿਸਟ੍ਰੇਸ਼ਨ ਦੇ ਲਈ NOC ਹੁੰਦੀ ਸੀ ਉਹ ਖਤਮ ਕਰ ਦਿੱਤੀ ਗਈ ਹੈ। ਜਿਹੜਾ ਇਹਦਾ ਦੇ 100 ਤਰੱਸਾ ਸਿਰੇ ਤੇ ਗੰਢ ਦੇ 2 ਟੁਕ ਜਵਾਬ ਦੇਣਾ ਹੋਵੇ ਤੇ ਊਠ ਤੋਂ ਛਾਨਣੀ ਲਾਉਣ ਦੇ ਨਾਲ ਕਿਹੜਾ ਭਾਰ ਹਲਕਾ ਹੋ ਜੂਦੀ ਜੀ। NOC ਏਡੀ ਵੱਡੀ ਕੋਈ ਗੱਲ ਥੋੜੀ ਸੀਗੀ ਜੀ। ਅੱਜ ਦੀਆਂ ਅਖਬਾਰਾਂ ਦੇ ਵਿੱਚ ਅੱਧੇ ਸਫ਼ੇ ਦੇ ਇਸ਼ਤਿਹਾਰ ਜਿਹੜੇ ਜੀ ਉਹ ਸਰਕਾਰ ਨੇ ਛਪਵਾਏ ਆ। ਲਓ ਜੀ NOC ਜਿਹੜੀ ਆ ਉਹ ਖਤਮ ਕਰਤੀ। NOC ਜਿਹੜੀ ਆ ਜੀ ਉਹ ਕੀ ਹੈ, ਮੰਨ ਲਓ ਇੱਕ ਪਿੰਡ ਦੇ ਵਿੱਚ ਜ਼ਮੀਨ ਹੈ, ਤੁਸੀਂ ਉੱਥੇ ਪਲਾਟ ਜਿਹੜਾ ਜੀ ਬਣਾਉਣਾ, ਸਰਪੰਚ ਜਿਹੜਾ ਜੀ ਉਹ ਇੱਕ ਤੁਸੀਂ ਲੈਟਰ ਲਿਖਣੀ ਹੈ, ਸਰਪੰਚ ਉਹਦੇ ਤੇ ਸਟੈਂਪ ਕਰ ਦਿੰਦਾ। ਨਿਗਮ ਦੇ ਵਿੱਚ ਅਤੇ ਨਿਗਮ ਤੋਂ ਜਾ ਕੇ ਜਿਹੜੀ ਆ ਜੀ ਉਹ ਤੁਸੀਂ ਸਟੈਂਪ ਕਰਵਾ ਲਿਓ ਕਿ ਇਹਦੀ ਰਜਿਸਟਰੀ ਇੰਨੇ ਦੀ ਜਿਹੜੀ ਆ ਜੀ ਉਹ ਹੁੰਦੀ ਆ, ਉਹ NOC ਲੈਣੀ ਪੈਂਦੀ ਸੀ। ਐਡਾ ਤਾਂ ਕੋਈ ਵੱਡੀ ਗੱਲ ਨਹੀਂ ਸੀਗੀ ਜਿਹੜਾ ਉਹ ਕੀਤਾ ਜਾ ਰਿਹਾ ਜੀ। ਪੰਜਾਬ ਦੀ ਤਾਂ ਕਾਇਆ ਹੀ ਪਲਟ ਜਾਣੀ ਹੈ ਇਸ NOC ਤੋਂ ਬਾਅਦ। ਕੁਝ ਵੀ ਨਹੀਂ ਹੈਗਾ ਜੀ, ਇਹ ਤਾਂ ਇੱਕ ਮਾਮੂਲੀ ਕਾਗਜ਼ ਦਾ ਟੁਕੜਾ ਸੀਗਾ ਜੀ। ਜੀ ਜੀ ਤੇ ਅਗਲੀ ਜੇ ਆਪਾਂ ਜਾਂਦੇ ਜਾਂਦੇ ਦਿੱਲੀ ਦੇ ਬਾਰੇ ਇੱਕ ਹੋਰ ਜੇ ਗੱਲ ਕਰੀਏ ਵੀ ਕਿਤੇ ਨਾ ਕਿਤੇ ਹੁਣ ਹਰ ਇੱਕ ਜਿਹੜਾ ਭਾਜਪਾ ਦਾ ਨੇਤਾ ਆ ਜਾਂ ਉਹ ਇਸ ਤਰੀਕੇ ਦਾ ਬਿਆਨ ਦੇ ਰਿਹਾ ਆ ਵੀ ਜੇ ਮੰਨ ਲਓ ਵੀ ਭਾਜਪਾ ਦਿੱਲੀ 'ਚ ਹਾਰ ਵੀ ਜਾਂਦੀ ਆ ਤਾਂ ਇਹ ਮੋਦੀ ਦੀ ਹਾਰ ਨਹੀਂ ਹੋਊਗੀ, ਮੋਦੀ ਦੇ ਨਾਲ ਇਹਨਾਂ ਚੋਣਾਂ ਦਾ ਕੋਈ ਲੈਣਾ ਦੇਣਾ ਨਹੀਂ ਆ। ਸੋ ਕਿਤੇ ਨਾ ਕਿਤੇ ਪੱਲਾ ਝਾੜਨ ਦੀ ਕੋਸ਼ਿਸ਼ ਕਰ ਰਹੇ ਆ ਮੋਦੀ ਹੁਣਾਂ ਦੀ ਦਿੱਲੀ 'ਚੋਂ। ਜਿਹੜੀ ਰਾਮਲੀਲਾ ਗਰਾਊਂਡ ਦੇ ਵਿੱਚ ਪਹਿਲੀ ਰੈਲੀ ਹੋਈ ਸੀ ਨਾ ਨਰਿੰਦਰ ਮੋਦੀ ਹੋਰਾਂ ਦੀ, ਜਿਹਦੇ ਵਿੱਚ ਦਾਅਵਾ ਕੀਤਾ ਗਿਆ ਸੀ ਕਿ 1 ਲੱਖ ਬੰਦਾ ਜਿਹੜਾ ਜੀ ਉਹ ਇਕੱਠਾ ਹੋਊਗਾ, ਉੱਥੇ 20-25 ਹਜ਼ਾਰ ਦਾ ਇਕੱਠ ਹੋਇਆ। ਇਹ ਸਾਰੀ ਸਟ੍ਰੈਟਜੀ ਜਿਹੜੀ ਸੀ ਅਮਿਤ ਸ਼ਾਹ ਨੇ ਉਦੋਂ ਬਣਾਈ ਕਿ ਮੋਦੀ ਪਿੱਛੇ ਕਰ ਲਓ, ਬੇਦੀ ਮੂਹਰੇ ਲਿਆਓ। ਸੋ ਇਸ ਕਰਕੇ ਉਹ ਜਿਹੜੀ ਸਟ੍ਰੈਟਜੀ ਹੋਈ ਜੀ ਫੇਲ। ਤੇ ਕਿਰਨ ਬੇਦੀ ਦੇ ਆਉਣ ਦੇ ਨਾਲ ਭਾਰਤੀ ਜਨਤਾ ਪਾਰਟੀ ਦਾ ਗ੍ਰਾਫ ਜਿਹੜਾ ਸੀਗਾ ਉਹ ਡੇ ਬਾਈ ਡੇ ਹੋਰ ਜਿਹੜਾ ਜੀ ਉਹ ਥੱਲੇ ਚਲੇ ਗਿਆ। ਹੁਣ ਨਰਿੰਦਰ ਮੋਦੀ ਦੀ ਸਕਿਨ ਜਿਹੜੀ ਆ ਜੀ ਉਹਨੂੰ ਸੇਵ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਆ। ਆਈ ਥਿੰਕ ਜਿਹੜੇ ਸਿਆਸੀ ਵਿਸ਼ਲੇਸ਼ਕ ਨੇ ਨਾ ਜੀ ਉਹ ਇਹ ਕਹਿੰਦੇ ਨੇ ਕਿ ਜੇ ਕਿਰਨ ਬੇਦੀ ਨੂੰ ਲਿਆ ਹੀ ਆਂਦਾ ਗਿਆ ਸੀਗਾ ਤਾਂ ਨਰਿੰਦਰ ਮੋਦੀ ਨੂੰ ਬਿਲਕੁਲ ਪਿੱਛੇ ਕਰ ਲੈਣਾ ਚਾਹੀਦਾ ਸੀਗਾ ਜੀ ਜੀ, ਭਾਵ ਕਿ ਉਹਦੇ ਤੋਂ ਰੈਲੀਆਂ ਵਗੈਰਾ ਨਹੀਂ ਸੀ ਕਰਾਉਣੀਆਂ ਚਾਹੀਦੀਆਂ। ਨਰਿੰਦਰ ਮੋਦੀ ਹੋਰੀ ਜਿਹੜੇ ਨਾ ਜੀ ਅੱਜ ਕੱਲ੍ਹ ਜਿਹੜੇ ਨੇ ਉਹ ਜਿਹੜੀਆਂ ਸਿਆਸੀ ਸਟੇਜਾਂ ਤੋਂ ਜਿਵੇਂ ਗੱਲ ਕਰਦੇ ਨੇ ਤਾੜੀ ਜੀ ਮਾਰ ਕੇ, ਇਉਂ ਲੱਗਦਾ ਜੀ ਕਿ ਜਿਹੜਾ ਭਾਰਤੀ ਰਾਜਨੀਤੀ ਦੇ ਵਿੱਚ ਇੱਕ ਭੰਡ ਪਾਉਣਾ ਚੱਲਦਾ ਨਾ ਉਹਦੀ ਟ੍ਰੇਨਿੰਗ ਉਹਨਾਂ ਨੇ ਲੈ ਲਈ ਹੈ ਜੀ। ਇੱਕ ਦਿਨ ਮੈਨੂੰ ਕਿਸੇ ਨੇ ਪੁੱਛਿਆ ਸੀਗਾ ਵੀ ਜੇ ਇੱਕ ਲਾਈਨ ਦੇ ਵਿੱਚ ਤੁਸੀਂ ਇਹ ਕਹਿਣਾ ਹੋਵੇ ਕਿ ਨਰਿੰਦਰ ਮੋਦੀ ਨੇ ਕੀ ਨੇ, ਤੁਸੀਂ ਕੀ ਕਹੋਗੇ? ਮੈਂ ਕਿਹਾ ਜੀ ਉਹ ਨੈਸ਼ਨਲ ਲੈਵਲ ਦੇ ਰਾਮੂ ਵਾਲੀਆ ਨੇ। ਜੀ ਜੀ ਜੀ,
ਸਵਾਏ ਉਹਨਾਂ ਦੇ ਜਿਹੜੇ ਭਾਸ਼ਣ ਨੇ ਉਹਦੇ ਵਿੱਚ ਲੱਛੇਦਾਰੀ ਤੋਂ ਬਿਨਾਂ ਕੁਝ ਨਹੀਂ ਹੈਗਾ ਜੀ, ਕੁਝ ਵੀ ਨਹੀਂਗਾ। ਇਸ ਕਰਕੇ ਹੁਣ ਜਿਹੜੇ ਭਾਰਤੀ ਜਨਤਾ ਪਾਰਟੀ ਵਾਲੇ ਨੇ ਉਹ ਕੁੜਕੀ 'ਚ ਨੇ, ਫਸੇ ਹੋਏ ਨੇ। ਇਸ ਕਰਕੇ ਕਹਿ ਰਹੇ ਨੇ ਕਿ ਨਰਿੰਦਰ ਮੋਦੀ ਜਿਹੜਾ ਜੀ ਉਹਦਾ ਕੋਈ ਨਹੀਂ। ਅਮਿਤ ਸ਼ਾਹ ਦਾ ਬਿਆਨ ਆ ਗਿਆ ਕਿ ਪ੍ਰਧਾਨ ਮੰਤਰੀ ਦੀ ਚੋਣ ਥੋੜੀ ਆ, ਇਹ ਮੁੱਖ ਮੰਤਰੀ ਦੀ ਚੋਣ ਹੈ। ਤੋ ਇਹ ਵੀ ਕਿਹਾ ਜਾਣਾ ਕਿ ਜਿਹੜੇ ਭਾਰਤੀ ਜਨਤਾ ਪਾਰਟੀ ਕੰਮ ਕਰ ਰਹੀ ਹੈ ਸੈਂਟਰ ਦੇ ਵਿੱਚ, ਉਹਦਾ ਮੁਲਾਂਕਣ ਜਿਹੜਾ ਜੀ ਦਿੱਲੀ ਚੋਣਾਂ ਦੇ ਨਾਲ ਨਹੀਂ ਕੀਤਾ ਜਾ ਸਕਦਾ। ਇਹ ਹੜਬੜਾਹਟ ਦੀ ਜਿਹੜੀ ਹੈ ਜੀ ਉਹ ਨਿਸ਼ਾਨੀ ਹੈ। ਜਿਹੜਾ ਵਰਕਰ ਹੈ ਭਾਰਤੀ ਜਨਤਾ ਪਾਰਟੀ ਦਾ, ਮੈਂ ਤੁਹਾਨੂੰ ਗਰਾਊਂਡ ਰਿਐਲਿਟੀ ਦੱਸ ਰਿਹਾ, ਜਿਹੜੀ ਆਪ ਜਾ ਕੇ ਦੇਖੀ ਆ, ਉਹ ਨਹੀਂ ਨਿਕਲ ਰਿਹਾ ਜੀ। ਇਸ ਵੇਲੇ ਹਾਲਾਤ ਜਿਹੜੀ ਹੈ ਜੀ ਇਹ ਬਣੀ ਹੋਈ ਆ ਕਿ ਹਰਸ਼ਵਰਧਨ ਦਾ ਗਰੁੱਪ ਜਿਹੜਾ ਜੀ ਉਹ ਕਿਰਨ ਬੇਦੀ ਨੂੰ ਹਰਾਉਣ ਦੇ ਵਾਸਤੇ ਕੰਮ ਕਰ ਰਿਹਾ ਜੀ। ਇਹੋ ਜਿਹੇ ਹਾਲਾਤ ਜਿਹੜੇ ਜੀ ਇੱਥੇ ਕ੍ਰਿਸ਼ਨਾ ਨਗਰ ਦੇ ਵਿੱਚ ਬਣੇ ਹੋਏ ਨੇ। ਉਹਨਾਂ ਨੂੰ ਪਤਾ ਕਿ ਜੇ ਬੀਜੇਪੀ ਨਹੀਂ ਵੀ ਜਿੱਤਦੀ ਤਾਂ ਕਿਰਨ ਬੇਦੀ ਅੱਗੋਂ ਪ੍ਰਧਾਨਗੀ ਭਾਲੂਗੀ ਦਿੱਲੀ ਦੀ, ਜਾਂ ਕਿਤੇ ਨਾ ਕਿਤੇ ਹੋਰ ਆਪਣੇ ਫਿੱਟ ਹੋਣ ਦੇ ਵਾਸਤੇ ਭਾਲੂਗੀ। ਇਸ ਕਰਕੇ ਉਹਨੂੰ ਪੱਕੇ ਤੌਰ ਦੇ ਉੱਤੇ ਆਊਟ ਕਰਨਾ ਚਾਹੁੰਦੇ ਨੇ ਜੀ ਦਿੱਲੀ ਚੋਂ। ਜੀ ਬਿਲਕੁਲ। ਅਤੇ ਇੱਕ ਹੋਰ ਜਿਹੜੀ ਹੈ ਜਾਂਦੇ ਜਾਂਦੇ ਇਹ ਗੱਲ ਕਰਦੇ ਆ ਵੀ ਜਿਹੜੇ ਇਹਨਾਂ ਨੇ ਆਪਣਾ ਵਿਜ਼ਨ ਡਾਕੂਮੈਂਟ ਭਾਜਪਾ ਨੇ ਕੱਢਿਆ ਸੀ, ਉਸ ਦੇ ਵਿੱਚ ਜਿਹੜੇ ਅਸਾਮ ਜਾਂ ਉਸ ਦੇ ਇਲਾਕੇ ਦੇ ਏਰੀਏ ਦੇ ਵਿੱਚੋਂ ਆਏ ਸੀ, ਉਹਨਾਂ ਸੂਬਿਆਂ ਚੋਂ ਜਿਹੜੇ ਆਉਂਦੇ ਆ ਉਹਨਾਂ ਨੂੰ ਪ੍ਰਵਾਸੀ ਇਮੀਗ੍ਰੈਂਟ ਜਿਹੜਾ ਦੱਸਿਆ ਸੀ, ਉਸ ਨੂੰ ਲੈ ਕੇ ਅੱਜ ਕੇਸ ਵੀ ਜਿਹੜਾ ਅਸਾਮ ਦੇ ਵਿੱਚ ਇਹਨਾਂ 5 ਜਿਹੜੇ ਭਾਜਪਾ ਦੇ ਆਗੂ ਉਹਨਾਂ ਖਿਲਾਫ ਕੀਤਾ ਗਿਆ ਆ। ਤੇ ਬਾਅਦ ਦੇ ਵਿੱਚ ਇਹ ਸਫਾਈ ਦਿੰਦੇ ਨਜ਼ਰ ਆਏ ਸੀ ਵੀ ਇਹ ਤਾਂ ਗਲਤੀ ਦੇ ਨਾਲ ਛਪ ਗਿਆ ਆ। ਸੋ ਇਹ ਇੱਕ ਹਿਸਾਬ ਦੇ ਨਾਲ ਇਹ ਮੰਨਦੀ ਇਹਨਾਂ ਦੀ ਕਹਿ ਲਓ ਵੀ ਇਹ ਮਨ ਕੀ ਬਾਤ ਤੇ ਇਹਨਾਂ ਦੀ ਆਪਣੇ ਆਪ ਸਾਹਮਣੇ ਆ ਗਈ। ਪੁਰਾਣਾ ਇੱਕ ਜਿਹੜਾ ਮਿਰਜ਼ਾ ਨਾ ਜੀ, ਉਹ ਬਹੁਤ ਲੋਕਾਂ ਨੇ ਸੁਣਿਆ ਹੋਊਗਾ। ਤੋ ਮਿਰਜ਼ੇ ਦੇ ਵਿੱਚ ਇੱਕ ਲਾਈਨ ਆਉਂਦੀ ਹੈ ਜੀ, RSS ਤੇ BJP ਦਾ ਸ਼ਾਇਦ ਉਹਦੇ ਉੱਤੇ ਲਿਖੀ ਹੋਈ ਆ ਵੀ ਗਲੀਆਂ ਹੋ ਜਾਣ ਸੁੰਨੀਆਂ ਵਿੱਚ ਮਿਰਜ਼ਾ ਯਾਰ ਫਿਰੇ ਜੀ। ਇਹ ਤਾਂ ਆਪ ਉਹ ਬਣਾਉਣਾ ਚਾਹੁੰਦੇ ਨੇ ਜੀ ਵੀ ਇੱਥੇ ਕੋਈ ਜਿਹੜਾ ਹੋਰ ਨਾ ਹੋਵੇ। ਇਹਦੇ ਵਿੱਚ ਅਸੀਂ ਜਿਹੜੇ ਹਨ ਜੀ ਉਹ ਫਿਰਦੇ ਦਿਸੀਏ। ਜਿੱਦਣ ਇਹ ਸਰਕਾਰ ਆਈ ਸੀ, ਜੇ ਕਿਤੇ ਪੁਰਾਣੀਆਂ ਰਿਕਾਰਡਿੰਗਸ ਕਢਾ ਲਓ, ਮੈਂ ਤੁਹਾਨੂੰ ਉਦੋਂ ਵੀ ਇਹ ਗੱਲ ਕਹੀ ਸੀਗੀ, ਇੱਕ ਤਾਂ ਭਾਰਤੀ ਜਨਤਾ ਪਾਰਟੀ ਦਾ ਠੀਕ ਹੈ ਸਰਕਾਰ ਆ ਜਾਣੀ, ਸੁਪਰ ਮੈਜੋਰਿਟੀ ਦੇ ਵਿੱਚ ਜਿਹੜੀ ਸਰਕਾਰ ਆ ਜਾਣੀ, ਆਪੋਜੀਸ਼ਨ ਖਤਮ ਹੋ ਜਾਣੀ, ਮੁਲਕ ਦੇ ਵਾਸਤੇ ਬਹੁਤ ਖਤਰਨਾਕ ਹੈ ਜੀ। ਔਰ ਉਹਦੇ ਜਿਹੜੇ ਸਿੱਟੇ ਨੇ ਉਹ ਤੁਹਾਡੇ ਸਾਹਮਣੇ ਆ ਰਹੇ ਨੇ, ਉਹਦੇ ਸਿੱਟੇ ਤੁਹਾਡੇ ਸਾਹਮਣੇ ਆਉਣਗੇ। ਇੱਕੋ ਤਰੀਕੇ ਦੇ ਨਾਲ ਇਹ ਕੁਝ ਜਿਹੜਾ ਜੀ ਰੁਕ ਸਕਦਾ ਜੇ ਦਿੱਲੀ ਦੇ ਵਿੱਚ ਕੁਝ ਉਥਲ ਪੁਥਲ ਜਿਹੜੀ ਹੈ ਜੀ ਉਹ ਹੋਵੇ, ਜਿਹਦੇ ਅਸਾਰ ਜਿਹੜੇ ਨੇ ਉਹ ਰਹੇ ਨੇ। ਕਿਸੇ ਟਾਈਮ ਦਿੱਲੀ ਜਿਹੜੀ ਉਹ ਲੁੱਟੀ ਜਾਂਦੀ ਹੁੰਦੀ ਸੀਗੀ ਔਰ ਉਹਨੂੰ ਜਿਹੜਾ ਆਉਂਦਾ ਸੀਗਾ ਲੁਟੇਰਾ ਉਹਨੂੰ ਲੁੱਟ ਕੇ ਚਲੇ ਜਾਂਦਾ ਸੀਗਾ। ਪਰ ਪੰਜਾਬ ਵਰਗਾ ਸੂਬਾ ਜਿਹੜਾ ਇਸ ਵੇਲੇ ਆਪਣੀ ਹੋਂਦ ਦੇ ਵਾਸਤੇ ਲੜ ਰਿਹਾ, ਅੱਜ ਉਹ ਵੀ ਦਿੱਲੀ ਵੱਲ ਨੂੰ ਮੂੰਹ ਚੁੱਕੀ ਖੜਾ ਕਿ ਦਿੱਲੀ ਦੇ ਵਿੱਚ ਕੋਈ ਚੇਂਜ ਆਵੇ ਤੇ ਸ਼ਾਇਦ ਜਿਹੜੀ ਹੈ ਜੀ ਉਹ ਪੰਜਾਬ ਦੀ ਵੀ ਸੁਣਵਾਈ ਹੋਵੇ। ਇਸ ਕਰਕੇ ਮੈਨੂੰ ਇਹ ਕਹਿਣ ਦੇ ਵਿੱਚ ਕੋਈ ਹਿਚਕਿਚਾਹਟ ਨਹੀਂ ਜੀ ਕਿ ਅਸੀਂ ਤਾਂ ਸਤਾਪਤੀ ਵਿਰੋਧੀ ਲੋਕ ਹੈ ਜੀ। ਜਿਹੜੀ ਸਤਾਪਤੀ ਹੈ ਜੀ ਉਹਦੇ ਵਿਰੋਧ ਦੇ ਵਿੱਚ ਜੇ ਅੱਜ ਉੱਠ ਕੇ ਤੁਸੀਂ ਖੜੇ ਨਾ ਹੋਏ, ਆਉਣ ਵਾਲੀਆਂ ਨਸਲਾਂ ਜਿਹੜੀਆਂ ਨੇ ਜੀ ਉਹ ਤੁਹਾਡੇ ਤੋਂ ਸਵਾਲ ਪੁੱਛਣਗੀਆਂ ਫਲਾਨੇ ਟਾਈਮ ਦੇ ਉੱਤੇ ਇੱਕ ਚੇਂਜ ਜਿਹੜੀ ਉਸ ਪਾਸੇ ਵੱਲ ਨੂੰ ਇੱਕ ਬੰਦੇ ਨੇ ਉੱਠ ਕੇ ਤੋਰੀ ਸੀ, ਤੁਸੀਂ ਕਿੱਥੇ ਸੀ ਉਦੋਂ, ਕੀ ਗੱਲਾਂ ਕਰਨ ਜੋਗੇ ਸੀਗੇ ਜੀ। ਇਸ ਕਰਕੇ ਮੈਂ ਸਮਝਦਾ ਇਨਸਾਫ ਪਸੰਦ ਜਿਹੜੇ ਲੋਕ ਨੇ, ਜਿਹੜੇ ਇਹ ਸੋਚਦੇ ਨੇ ਹਰ ਬੰਦੇ ਨੂੰ ਜਿਉਣ ਦਾ ਹੱਕ ਹੈ, ਹਰ ਬੰਦੇ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੈ, ਉਹਨਾਂ ਨੂੰ ਇਸ ਸਥਾਪਤੀ ਵਿਰੋਧੀ ਜਿਹੜਾ ਮੁਹਿੰਮ ਹੈ ਜੀ ਉਹਦੇ ਵਿੱਚ ਪਾਰਟੀਸਪੇਟ ਕਰਨਾ ਚਾਹੀਦਾ ਕਿਸੇ ਵੀ ਤਰੀਕੇ ਦੇ ਨਾਲ। ਜੇ ਤੁਸੀਂ ਸੋਚਦੇ ਹੋ ਕਿ ਅਸੀਂ ਜਿਹੜਾ ਜੀ ਨਵੀਆਂ ਜਿਹੜੀਆਂ ਪੀੜ੍ਹੀਆਂ ਨੇ ਉਹਨਾਂ ਦੇ ਵਾਸਤੇ ਉਹਨਾਂ ਨੂੰ ਇਹ ਦੱਸਣਾ ਕਮ ਸੇ ਕਮ ਕਿ ਇੱਦਾਂ ਦੀ ਕੋਈ ਗੱਲ ਨਹੀਂ, ਅਸੀਂ ਵੀ ਲੜੇ ਸੀ। ਜੀ ਬਿਲਕੁਲ। ਤਸਲੋਤ ਇਹ ਸੀਗੀਆਂ ਕੁਝ ਗੱਲਾਂ, ਕੁਝ ਖਬਰਾਂ ਜਿਨ੍ਹਾਂ ਦੇ ਪਿੱਛੇ ਜਿਹੜੀ ਹੈ ਕੀ ਸੱਚਾਈ ਆ ਉਸ ਨੂੰ ਜਾਣਨ ਦੀ ਆਪਾਂ ਕੋਸ਼ਿਸ਼ ਕੀਤੀ ਆ ਜਿਹੜੀ ਆ ਬਲਤੇਜ ਪੰਨੂ ਜੀ ਦੇ ਨਾਲ। ਤੇ ਬਲਤੇਜ ਪੰਨੂ ਜੀ, ਜਾਣ ਤੋਂ ਪਹਿਲਾਂ ਅੱਜਨਾਮਾ ਕਿ ਲੈ ਬਈ ਬੰਤਿਆ 5 ਤਰੀਕ ਆ ਗਈ, ਰੌਲਾ ਗੌਲਾ ਜਿਹਾ ਹੋ ਗਿਆ ਠੱਪ ਬੇਲੀ ਜੀ। ਲੈ ਬਈ ਬੰਤਿਆ 5 ਤਰੀਕ ਆ ਗਈ, ਰੌਲਾ ਗੌਲਾ ਜਿਹਾ ਹੋ ਗਿਆ ਠੱਪ ਬੇਲੀ, ਪੈ ਗਏ ਹਨ ਸਰਵੇਖਣ ਸਭ ਬੰਦ ਕਰਨੇ, ਜਦੋਂ ਜਿਹੜੀ ਸਨ ਮਾਰ ਰਹੇ ਗੱਪ ਬੇਲੀ ਜੀ। ਅੱਗੇ ਵੋਟਰ ਸਨ ਮੋਹਰ ਲਾਉਂਦੇ, ਗਿਣਨੀ ਪੈਂਦੀ ਸੀ ਵੋਟਾਂ ਦੀ ਲੱਪ ਬੇਲੀ, ਬਟਨ ਜਿਹਾ ਹੁਣ ਦੱਬ ਕੇ ਮੋੜ ਆਉਂਦੇ, ਰਹਿੰਦਾ ਨਿਕਲਦਾ ਸ਼ੀਂ ਤੇ ਸੱਪ ਬੇਲੀ ਜੀ। ਹਰ ਕੋਈ ਆਖਦਾ ਹੋਣੀ ਜਿੱਤ ਸਾਡੀ, ਸੂਈ ਸਾਰਿਆਂ ਦੀ ਇਸ ਤਾਂ ਅੜੀ ਬੇਲੀ। ਹਰ ਕੋਈ ਆਖਦਾ ਹੋਣੀ ਹੈ ਜਿੱਤ ਸਾਡੀ, ਸੂਈ ਸਾਰਿਆਂ ਦੀ ਇਸ ਤਾਂ ਅੜੀ ਬੇਲੀ, ਫਤਵਾ ਆਉਣ ਦੇ ਜਾਊਗਾ ਹੋ ਚਾਨਣ, ਕਿਸ ਦੀ ਬਾਹ ਹੈ ਦਿੱਲੀ ਨੇ ਫੜੀ ਬੇਲੀ ਜੀ। ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ ਬਲਤੇਜ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹ ਗੱਲਾਂ ਬਾਤਾਂ ਕੀਤੀਆਂ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ।
ਮਿਹਰਬਾਨੀ ਜੀ, ਥੈਂਕ ਯੂ ਵੈਰੀ ਮਚ, ਸਤਿ ਸ਼੍ਰੀ ਅਕਾਲ ਜੀ। ਸੋ ਤੁਸੀਂ ਸੁਣ ਰਹੇ ਸੀ ਆਪਾਂ ਅੱਜ ਦਾ ਇਹ ਪ੍ਰੋਗਰਾਮ। ਅੱਜ ਦਾ ਪ੍ਰੋਗਰਾਮ ਹੁਣ ਇੱਥੇ ਹੀ ਸਮਾਪਤ ਹੈ। ਖਬਰ ਤੇ ਨਜ਼ਰ ਪ੍ਰੋਗਰਾਮ ਪੰਜਾਬੀ ਰੇਡੀਓ USA ਦੇ ਉੱਤੇ, ਤੇ ਅਗਲੇ ਬੁਲੇਟਿਨ ਦੇ ਵਿੱਚ ਆਪ ਸਭ ਨਾਲ ਫਿਰ ਮਿਲਾਂਗੇ। ਉਦੋਂ ਤੱਕ ਲਈ ਮੈਨੂੰ ਰਾਜਕਰਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਆਪ ਜੀ ਨੂੰ ਬਹੁਤ ਪਿਆਰ, ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਸਦੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।